ਉਹਦਾ ਨਾਂ ਇੱਕ ਦਾ ਨਾਂ ਅਛਰ ਸਿਉ ਸੀ। ਅਛਰ ਸਿਉ ਹੋ ਗਿਆ ਤੇ ਇੱਕ ਦਾ ਨਾਂ ਹੈਗਾ ਸੀਗਾ ਆਪਣਾ ਮਹਿੰਦਰ ਤੇ ਇੱਕ ਨਾਂ ਬਖਸ਼ੀਸ਼ ਸਿਉ। ਇਦਾਂ ਦੇ ਨਾਂ ਸੀ। ਅੱਛਾ। ਤੇ ਇਧਰ ਐਸ ਮਰੱਬੇ ਵਾਲੇ ਸੀ ਟੈਲਾ ਤੇ ਕੈਲਾ, ਉਹ ਦੋ ਭਰਾ ਸੀ। ਅੱਛਾ। ਉਹ ਦੋਵਾਂ ਭਰਾਵਾਂ ਦੇ ਔਲਾਦ ਹੈ ਨਹੀਂ ਸੀ। ਅੱਛਾ। ਉਹ ਮੇਰੇ ਵਾਲਦ ਸਾਹਿਬ ਨੇ ਪੱਗ ਵਟਾਈ ਸੀ ਉਹਨਾਂ ਨਾਲ। ਅੱਛਾ। ਮੇਰੇ ਵਾਲਦ ਸਾਹਿਬ ਇਮਾਮ ਮਸਜਿਦ ਸੀ। ਜੋ ਟੈਲੇ ਤੇ ਕੈਲੇ ਨੇ ਜਾਣ ਲੱਗਿਆ ਫਿਰ ਮੈਨੂੰ ਇੱਕ ਮੱਝ ਤੇ ਇੱਕ ਚਰਖਾ ਤੇ 2 ਮੰਜੇ ਇਹ ਮੈਨੂੰ ਉਹਨਾਂ ਦਿੱਤੇ। ਕੋਈ ਪੰਜਾਬ ਦੀ ਵੰਡ ਹੋ ਸੀ, ਕੋਈ ਇਧਰੋਂ ਆਪ ਸੀ, ਕੋਈ ਜਾਬ ਸੀ। ਮੁਸਲਮਾਨ ਚੁੱਕੀ ਫਿਰਨਗੇ ਹੁੱਕੇ ਤੇ ਕਨਾਲੀਆਂ ਤੇ ਸਿੱਖ ਛੱਡ ਜਾਣਗੇ ਮਹਿਲ ਤੇ ਮਾੜੀਆਂ। ਵਾਹ ਸਿਫਤਾਂ ਮਾਲਕਾ ਤੇਰੀਆਂ, ਤੂੰ ਸਿਫਤਾਂ ਦਾ ਵਾਲੀ। ਹਰ ਬੂਟੇ ਪਾਣੀ ਦੇਣਾ, ਇੱਕ ਨਹੀਂ ਛੱਡਦਾ ਖਾਲੀ। ਹਰ ਬੂਟੇ ਪਾਣੀ ਦੇਣਾ, ਇੱਕ ਨਹੀਂ ਛੱਡਦਾ ਖਾਲੀ। ਬਾਗ ਲੈ ਬੂਟਾ ਲਾ ਕੇ ਤੇ ਆਪੇ ਬਣ ਬੈਠਾ ਮਾਲੀ। ਬਾਗ ਲੈ ਬੂਟਾ ਲਾ ਕੇ ਆਪੇ ਬਣ ਬੈਠਾ ਮਾਲੀ। ਇੱਕ ਨਾ ਨੂੰ ਫਲ ਇਤਨਾ ਲੱਗਦਾ, ਬਸ ਕਰਨ ਜ਼ਬਾਨੀ। ਇੱਕ ਨਾ ਨੂੰ ਪੱਤ ਨਾ ਡਾਲੀ, ਇੱਕ ਨਾ ਨੂੰ ਸੁੱਕੇ ਢੀਂਗਰ ਬਣਾ ਦੇਣਾ ਹੈ, ਇੱਕ ਨਾ ਨੂੰ ਪਿੰਜਰਾ ਬਣਾ ਦੇਣਾ ਹੈ। 100 ਵਰਿਆਂ ਦੀ ਕਰੇ ਬਰਦਾ ਰਾਖੀ, ਫਲ ਪੱਕੇ ਤੇ ਖਾਣ ਨਸੀਬ ਵਾਲੇ। ਰਸਾ ਚੋਪ ਲੈਂਦੇ ਨੇ ਮਿੱਠੀ ਜੀਭ ਵਾਲੇ। ਸਾਡੀ ਧੀ ਜਾਂ ਭੈਣ ਬਾਜ਼ਾਰੇ ਜਾਂਦੀ ਹੋਵੇ ਨਾ, ਦੁਕਾਨ ਤੇ ਜਾਣਾ ਹੋਵੇ, ਸਿੱਖ ਹੋਵੇ ਤੇ ਪਾਸੇ ਤੇ ਹੋ ਜਾਂਦਾ ਹੁੰਦਾ। ਤੇ ਜੇ ਸਿੱਖ ਤੁਰਿਆ ਆਉਂਦਾ ਵਾ ਤੇ ਸਿਆਣੀ ਮਾਈ ਜਾਂ ਕੁੜੀ ਆ ਤੇ ਉਹਨੇ ਪਾਸੇ ਤੇ ਸਾਈਡ ਤੇ ਹੋ ਜਾਣਾ, ਉਹਨੂੰ ਰਸਤਾ ਦੇ ਦੇਣਾ। ਜਾਣੀ ਇੱਜ਼ਤਾਂ ਦੇ ਸਾਂਝੇ ਸੀਗੇ। ਹਯਾ ਸ਼ਰਮ ਸੀ, ਹਯਾ ਤੇ ਸ਼ਰਮ, ਨੀਤਾਂ ਸੀ। ਉਹ ਸਾਡੇ ਵਿੱਚ ਵਸਦੇ ਹੋਇਆ ਚੰਗੇ ਸੀ। ਉਹਨਾਂ ਨਾਲ ਹੁਣ ਬਹੁਤੇ ਜ਼ਾਲਮ ਕਈ ਸਾਡੇ ਮੁਸਲਮਾਨ ਆ। ਅਸੀਂ ਵੀ ਮੁਸਲਮਾਨ ਹੀ ਆ। ਜਾਣੀ ਵਕਤ ਬਦਲ ਗਿਆ। ਵਕਤ ਬਦਲ ਗਿਆ। ਉਹ ਵੇਲਾ ਚੇਤੇ ਆਂਦਾ, ਉਹ ਜਿਵੇਂ ਦਿਮਾਗ ਬੜਾ ਚੇਤੇ ਆਉਂਦਾ ਜੀ। ਅੱਲਾ ਜਾਣਦਾ। ਤੂੰ ਪੁੱਤ ਲੱਗਦਾ ਜਾਂ ਭਤੀਆ ਲੱਗਦਾ, ਬੜਾ ਵੇਲਾ ਚੇਤੇ ਆਉਂਦਾ ਜੀ। ਉਸ ਵੇਲੇ ਇਸ ਵੇਲੇ ਨਾਲੋਂ ਉਹ ਵੇਲਾ ਸਹੀ। ਦਿਆਨਤਦਾਰ ਸੀ, ਅਮਾਨਤਦਾਰ ਸੀ। ਹੁਣ ਹਰ ਬੰਦੇ ਦੇ ਵਿੱਚ ਹੇਰਾ ਫੇਰੀ, ਮੇਰੇ 'ਚ ਵੀ ਹੇਰਾ ਫੇਰੀ। ਮੇਰਾ ਵੀ ਹੱਥ ਅੜ ਜਾ ਤੇ ਮੈਂ ਨਹੀਂ ਬਣਾਉਂਦਾ। ਯਾਰ ਤੁਹਾਡਾ ਹੈ ਸੀ? ਯਾਰ ਤੇ ਮੇਰੇ ਉਹ ਟੈਲਾ ਤੇ ਕੈਲਾ ਸੀ। ਉਹ ਚਾਚੇ ਵੀ ਸੀ ਤੇ ਯਾਰ ਵੀ ਸੀ ਤੇ ਚਾਚੇ ਵੀ ਸੀ। ਲੋਕ ਜੇ ਆਪਣਾ ਪਿੰਡ ਵੇਖਣਾ ਚਾਹਣ, ਹਾਂਜੀ, ਤੇ ਉਹਨਾਂ ਨੂੰ ਕੀ ਸੁਨੇਹਾ, ਵੈਲਕਮ, ਜੀ ਆਇਆਂ ਨੂੰ, ਖੁਸ਼ ਆਮਦੀਦ, ਕੀ ਆਖੋਗੇ ਉਹਨਾਂ ਨੂੰ? ਅਸੀਂ ਉਹਨਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਉਹਨਾਂ ਦੀ ਬੋਲੀ 'ਚ ਜ਼ਬਰਦਸਤ ਹੈ, ਜ਼ਬਰਦਸਤ। ਠੀਕ ਹੈ। ਉਹਨਾਂ ਦੀ ਬੋਲੀ 'ਚ ਸਤਨਾਮ ਵਾਹਿਗੁਰੂ ਕੀ ਫਤਿਹ, ਵਾਹਿਗੁਰੂ ਫਤਿਹ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਇਸ ਵੇਲੇ ਅਸੀਂ ਬੈਠੇ ਹਾਂ ਜੀ ਲਾਇਲਪੁਰ ਦੇ ਇੱਕ ਪਿੰਡ ਦੇ ਵਿੱਚ। ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਾਬਾ ਜੀ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਬਾਬਾ ਜੀ ਤਬੀਅਤ ਸਿਹਤ ਕਿੱਦਾਂ? ਤਬੀਅਤ ਮੇਰੀ ਇਸ ਤਰ੍ਹਾਂ ਵਾ ਵੀ ਨਿਗਾਹ ਘਟ ਗਈ ਆ। ਅੱਛਾ। ਤੇ ਕੰਨਾਂ ਤੋਂ ਵੀ ਬੋਲਾ ਹੋ ਗਿਆ। ਅੱਛਾ। ਤੇ ਆ ਚੱਪਣੀ ਟੁੱਟ ਗਈ ਸੀ। ਅੱਛਾ। ਗੋਡੇ ਦੀ, ਇਹਨੂੰ ਤਾਰ ਪਾਈ ਆ। ਅੱਛਾ। ਇਹਦੇ ਨਾਲ ਇਹ ਵੀ ਅੰਦਰ ਬਾਹਰ ਚੱਲ ਫਿਰ ਲੈਣਾ। ਬਾਕੀ ਅੱਲਾ ਪਾਕ ਦਾ ਕਰਮ ਹੈ, ਅੱਲਾ ਦੀ ਮਿਹਰਬਾਨੀ ਆ। ਚਲੋ ਰੱਬ ਸੋਹਣਾ ਤੁਹਾਨੂੰ ਸਿਹਤ ਦੇਵੇ। ਬਾਬਾ ਜੀ ਤੁਹਾਡਾ ਨਾਂ ਕੀ ਹੈਗਾ? ਮੇਰਾ ਨਾਂ ਗੁਲਾਮ ਮੁਹੰਮਦ। ਗੁਲਾਮ ਮੁਹੰਮਦ ਜੀ। ਵਾਲਦ ਸਾਹਿਬ ਦਾ? ਕਰਮਦੀਨ। ਦਾਦਾ ਜੀ ਦਾ ਨਾਮ ਯਾਦ ਆ? ਅਬਦੁਰ ਰਹਿਮਾਨ। ਬਜ਼ੁਰਗੋ ਆਪਾਂ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਂ ਜੀ? ਇਹਦਾ ਨਾਂ ਹੈ ਵੱਡਾ ਘਿਆਲਾ ਤੇ ਨੰਬਰ ਇਹਦਾ 57 ਚੱਕ। 57 ਚੱਕ ਜੇਬੀ ਜੀਂਬੇ। ਤਹਿਸੀਲ ਕਿਹੜੀ ਪੈਂਦੀ ਇਹਨੂੰ? ਤਹਿਸੀਲ ਫੈਸਲਾਬਾਦ, ਜ਼ਿਲ੍ਹਾ ਵੀ ਫੈਸਲਾਬਾਦ। ਜਿਹਨੂੰ ਲਾਇਲਪੁਰ ਕਹਿੰਦੇ ਸੀ। ਤੇ ਉਦੋਂ ਲਾਇਲਪੁਰ ਹੁੰਦਾ ਸੀ, ਹੁਣ ਫੈਸਲਾਬਾਦ ਬਣ ਗਿਆ। ਫੈਸਲਾਬਾਦ ਹੋ ਗਿਆ। ਤੇ ਉਸ ਤੋਂ ਬਾਅਦ ਸੰਦਲਬਾਰ ਉਹ ਜਦੋਂ ਵਸਿਆ, ਉਹ ਤੋਂ ਪਹਿਲੇ ਦੀਆਂ ਗੱਲਾਂ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਨਹੀਂ, ਅਸੀਂ ਵਸਿੰਦੇ ਇੱਥੋਂ ਦੇ। ਵਸਿੰਦੇ ਹੋ ਇੱਥੋਂ ਦੇ। ਇਹ ਆਬਾਦਕਾਰਾਂ 'ਚ ਤੁਸੀਂ ਸੀਗੇ ਮਤਲਬ? ਹਾਂਜੀ। ਅੱਛਾ, ਤੇ ਇਸ ਵੇਲੇ ਆਪਣੀ ਉਮਰ ਕੀ ਹੈ ਤੁਹਾਡੀ ਹੁਣ? ਹਾਂ, ਹੁਣ ਮੇਰੀ 95 ਤੋਂ ਮੇਰਾ ਖਿਆਲ ਉੱਤੇ ਚਲੇ ਗਈ ਆ। 95 ਤੋਂ 1920 ਦੀ ਮੇਰੀ ਪੈਦਾਇਸ਼ ਆ। 1920 ਦੀ ਪੈਦਾਇਸ਼ ਹੈ। ਹਾਂਜੀ।
ਯਾਨੀ ਕਿ ਜਦੋਂ ਵੰਡ ਹੋਈ ਹੈ 27 ਸਾਲ ਤੁਹਾਡੀ ਉਮਰ ਸੀ। ਹਾਂ 27 ਕੁ ਸਾਲ ਤੁਹਾਡੀ ਉਮਰ ਸੀ ਜਦੋਂ ਵੰਡ ਹੋਈ। ਹਾਂਜੀ ਹਾਂਜੀ ਵਿਆਹ ਹੋ ਗਿਆ ਸੀਗਾ? ਹਾਂ ਨਹੀਂ ਉਦੋਂ ਨਹੀਂ ਅਜੇ ਹੋਇਆ, ਅਜੇ ਨਹੀਂ ਹੋਇਆ। ਉਦੋਂ ਬਾਅਦ ਹੋਇਆ। ਅੱਛਾ ਅੱਛਾ ਬਜ਼ੁਰਗੋ, ਆਪਾਂ ਜਿਹੜੇ ਪਿੰਡ ਬੈਠੇ ਆ ਹਾਂਜੀ ਇਹਦੇ ਲਾਗੇ ਲਾਗੇ ਪਿੰਡਾਂ ਦੀ ਕੀ ਨਾਂ ਜੇ? ਆ ਇੱਥੇ ਨੁਕਰਦੇ ਆ ਨੱਥੂ ਚੱਕ, ਨੱਥੂ ਚੱਕ, ਆ ਗਿਆ ਲੈਲਾ ਇਹਦਾ 58 ਚੱਕ, 58 ਚੱਕ ਲਿਆ। ਲੈ 58 ਚੱਕ ਲੈਲਾ। ਅੱਛਾ ਆ ਸਾਡੀ ਕੰਡ ਮਗਰ ਆ ਗਿਆ ਟੋਟੀਆਂ, ਟੋਟੀਆਂ, ਥੋੜਾ ਜਿਹਾ ਸਾਈਡ ਤੇ ਆ ਗਿਆ ਮੁੱਲਾਂਪੁਰ, ਮੁੱਲਾਂਪੁਰ ਹੋ ਗਿਆ। ਆ ਸਾਈਡ ਤੇ ਅੱਗੋਂ 26 ਚੱਕ ਤੇ ਛੋਟਾ ਘਿਆਲਾ ਛੋਟਾ ਕਿਆਲਾ ਹੋ ਗਿਆ ਜੀ, ਤੇ ਬਕਾਲਾ, ਬਾਬਾ ਬਕਾਲਾ। ਬਾਬਾ ਬਕਾਲਾ। ਠੀਕ ਹੋ ਗਿਆ। ਉਸ ਤੋਂ ਪਰੇ ਖੁਦਪੁਰ, ਅੱਛਾ ਐਨੂੰ ਵੀ 26 ਵੱਡੀ, ਹੂੰ 26 ਦੋ ਨੇ, ਅੱਛਾ ਛੋਟੀ 26 ਵੱਡੀ 26। ਉੱਥੋਂ ਐਨੂੰ ਚੱਲ ਜਾ ਮੁੰਡਾ ਪਿੰਡ, ਮੁੰਡਾ ਪਿੰਡ ਆ ਗਿਆ। ਬੰਗਲਾ ਨੀਮਣ, ਠੀਕ ਹੋ ਗਿਆ। ਝੰਗ ਤੇ ਰੋਡ ਬਰਾਂ ਝੰਗ। ਹੂੰ ਤੇ ਉਸ ਤੋਂ ਇੱਧਰ ਨੂੰ ਆ ਜਾ ਉਰਾਂ ਬੋੜੇ ਵਾਲਾ ਨਸਰਾਣਾ, ਆ ਜਿਹੜੀ ਸਾਡੀ ਨਹਿਰ ਆ ਅੱਛਾ ਇਹ ਨਸਰਾਣਾ ਵੱਜਦੀ ਆ। ਅੱਛਾ ਇਹਦੇ ਤੇ 85 ਪਿੰਡ ਨੇ ਅੱਛਾ ਇਸ ਨਸਰਾਣੇ ਦੇ। ਹੂੰ ਤੇ ਜਿੱਥੋਂ ਤੁਸੀਂ ਚੜ੍ਹੇ ਹੋ ਰੋਡ ਤੋਂ ਐ ਨੂੰ ਹੂੰ ਆਪਣਾ ਅਮਰਯਾਦ ਦੇ ਡੇਰੇ ਤੋਂ ਪਰਲੇ ਬੰਨੇ ਹੂੰ ਬੰਗਲਾ ਵਾ ਆਪਣਾ ਮੀਰਾਂ ਵਾਲਾ ਬੰਗਲਾ। ਮੀਰਾਂ ਵਾਲਾ ਬੰਗਲਾ। ਹਾਂ ਆ ਮੀਰਾਂ ਵਾਲਾ, ਉਹ ਮੀਰਾਂ ਵਾਲਾ ਬੰਗਲਾ, ਆ ਡਾੜ ਵਾਲਾ ਆ ਗਿਆ। ਆ ਉਮਰ ਹਯਾਤ ਨਾਸਰ ਦੇ ਦਾਦੇ ਦੀ ਗੱਲ ਕਰਨ ਦੇ ਉਹ 6 ਚੱਕ 5 ਵੜ ਦਾ। ਹਾਂਜੀ ਅੱਛਾ 6 ਚੱਕ 5 ਵਾਰ ਦਾ। ਪਰਲੀ ਠੀਕ। ਪਰਲੀ 5 ਵਾਰ ਜਿਹੜੀ ਆ ਉਹ ਨੂਰ ਵਲੀਦਾਤ ਵਾਲੀ। ਠੀਕ ਹੋ ਗਿਆ। ਤੇ ਇੱਥੇ ਉਰਲੇ ਬੰਨੇ ਆਪਣਾ 6 ਦਾ ਨੂਰ ਨਬੀ ਹੂੰ ਇੱਥੇ ਮੁੱਲਾਂਪੁਰ ਪੜਾਉਂਦਾ ਹੁੰਦਾ ਸੀ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਦੱਸਿਆ ਕਿ ਤੁਸੀਂ ਇੱਥੋਂ ਦੇ ਵਸਿੰਦੇ ਸੀ, ਹੈਂ? ਇਸ ਪਿੰਡ ਦੇ ਵਿੱਚ ਸਿੱਖ ਰਹਿੰਦੇ ਸੀ? ਹਾਂਜੀ। ਕੌਣ ਕੌਣ ਰਹਿੰਦਾ ਸੀ ਇੱਥੇ? ਨੰਬਰਦਾਰ ਕੌਣ ਸੀ? ਨੰਬਰਦਾਰ ਤੋਂ ਸ਼ੁਰੂ ਕਰੋ। ਨੰਬਰਦਾਰ ਜਗੀਰਾ ਨੰਬਰਦਾਰ ਸੀ। ਜਗੀਰਾ ਸਿੰਘ। ਜਗੀਰਾ ਨੰਬਰਦਾਰ। ਅੱਛਾ ਤੇ ਉਸ ਤੋਂ ਰੂੜ ਸਿਉ, ਰੂੜ ਸਿੰਘ ਹੋ ਗਿਆ। ਉਹਦਾ ਪੁੱਤਰ ਜਗੀਰਾ, ਉਹਦਾ ਨਾਮ ਜਗੀਰਾ ਸੀ। ਉਹਦੇ ਤੇਰੇ ਵਰਗਾ ਜਵਾਨ ਸੀ ਜਣਾ, ਤੇਰਾ ਤੇ ਵਜੂਦ ਥੋੜਾ ਦਾ ਚੰਗਾ ਸੀ। ਅੱਛਾ ਤੇ ਬੁਗਦਰ ਬਣਾਏ ਸੀ ਉਹਨੇ 3, ਹੂੰ ਇੱਕ 20 ਕਿਲੋ ਦਾ, ਇੱਕ ਮਣ ਦਾ, ਇੱਕ 1.5 ਮਣ ਦਾ। ਅੱਛਾ ਤੇ ਉਹ ਬੁਗਦਰਾਂ ਦੇ ਵਿੱਚ ਨਾ ਇਹ ਮੋਠ ਲਵਾ ਕੇ ਤੇ ਹਾਂ। ਐਡੇ ਐਡੇ ਲੰਮੇ ਕਿੱਲ ਲਵਾਏ ਸੀ, ਅੱਛਾ ਸਿਰਫ ਤਲੀ ਰੱਖਣ ਜੋਗੀ ਜਗ੍ਹਾ। ਹੂੰ ਬੁਗਦਰ ਚੁੱਕਣਾ ਵਾ, ਸਿੱਟਣਾ ਤਾਂ ਉਹਨੂੰ ਤਲੀ ਨਾ ਫੜਨਾ। ਉਸ ਜਵਾਨ ਨੇ ਜਗੀਰੇ ਰੂੜ ਸੌਂ ਦੇ ਪੁੱਤਰ ਨੇ ਹੂੰ ਪਹਿਲਵਾਨ ਸੀ। ਉਹ ਅੱਛਾ। ਬੱਚਾ ਉਹਦਾ ਇੱਕੋ ਹੀ ਸੀਗਾ। ਹੂੰ ਹੂੰ ਤੇ ਬਾਕੀ ਹੋਰ ਇੱਥੇ ਕਿੰਨੇ ਘਰ ਸੀ ਸਿੱਖਾਂ ਦੇ ਤੇ ਕਿੰਨੇ ਮੁਸਲਮਾਨਾਂ ਦੇ ਘਰ ਸੀ? ਮੁਸਲਮਾਨਾਂ ਦੇ ਕੋ 20-25 ਘਰ ਸੀ ਸਾਡੇ। ਅੱਛਾ ਤੇਲੀ, ਮੋਚੀ, ਹੂੰ ਫਕੀਰ, ਹੂੰ। ਮਰਾਸੀ, ਅੱਛਾ ਤੇ 2 ਘਰ ਪਰਵਾਲਿਆਂ ਦੇ ਸੀ। ਅੱਛਾ ਜਾਣੀ ਆ ਨੁੱਕਰ ਤੋਂ ਤੁਰ ਕੇ ਨਾ ਹੂੰ ਤੇ ਪਰਲੀ ਨੁੱਕਰ ਤੱਕ ਉਹ ਇਹਨਾਂ ਨੂੰ ਪਤਾ ਵਾ। ਅੱਛਾ ਅੱਛਾ ਤੇ ਬਾਕੀ ਸਾਰਾ ਪਿੰਡ ਸਿੱਖਾਂ ਦਾ ਸੀ। ਠੀਕ ਹੋ ਗਿਆ। ਤੇ ਹੋਰ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਹਾਂਜੀ, ਹੋਰ ਕਿਹੜੇ ਨਾਮੀ ਗ੍ਰਾਮੀ ਸਿੱਖ ਰਹਿੰਦੇ ਸੀ? ਉਹਦਾ ਨਾਂ ਇੱਕ ਦਾ ਨਾਂ ਅਛਰ ਸਿੰਘ ਸੀ, ਅਛਰ ਸਿੰਘ ਹੋ ਗਿਆ, ਤੇ ਇੱਕ ਦਾ ਨਾਂ ਹੈਗਾ ਸੀਗਾ ਆਪਣਾ ਮਹਿੰਦਰ, ਮਹਿੰਦਰ, ਤੇ ਇੱਕ ਨਾਂ ਬਖਸ਼ੀਸ਼ ਸਿੰਘ। ਹੂੰ ਏਦਾਂ ਦੇ ਨਾਂ ਸੀ। ਅੱਛਾ ਤੇ ਇਧਰ ਐਸ ਮਰੱਬੇ ਵਾਲੇ ਸੀ ਟੈਲਾ ਤੇ ਕੈਲਾ, ਉਹ 2 ਭਰਾ ਸੀ। ਅੱਛਾ ਉਹ ਦੋਵਾਂ ਭਰਾਵਾਂ ਦੇ ਔਲਾਦ ਹੈ ਨਹੀਂ ਸੀ। ਅੱਛਾ ਉਹ ਮੇਰੇ ਵਾਲਦ ਸਾਹਿਬ ਨੇ ਪੱਗ ਵਟਾਈ ਸੀ ਉਹਨਾਂ ਨਾਲ। ਅੱਛਾ ਮੇਰੇ ਵਾਲਦ ਸਾਹਿਬ ਇਮਾਮ ਮਸਜਿਦ ਸੀ, ਅੱਛਾ ਪੜ੍ਹੇ ਲਿਖੇ ਸੀ, ਰੋਟੀ ਨਹੀਂ ਸੀ ਉਹਨਾਂ ਦੇ ਘਰਾਂ ਤੋਂ ਖਾਂਦੇ, ਅੱਛਾ ਆਪਣੀ ਰੋਟੀ ਘਰੋਂ ਖਾਣੀ, ਹੋਰ ਲੋਕ ਖਾ ਲੈਂਦੇ ਹੁੰਦੇ ਸੀ। ਹੂੰ ਉਹ ਮੇਰੇ ਅੱਬੇ ਨੂੰ ਕਹਿਣ ਲੱਗੇ ਵੀ ਆ ਗਲਵਾਂ ਸਾਨੂੰ ਦੇ ਦੇ, ਅਸੀਂ ਕਣਕ ਵੱਢ ਲਈਏ। ਅੱਛਾ ਤੁਹਾਡਾ ਕਹਿੰਦੇ ਸੀ? ਹਾਂਜੀ, ਅੱਛਾ। ਮੇਰਾ ਨਾਂ ਗੁਲਾਮ ਅਹਿਮਦ ਹਾਂ, ਹਾਂ। ਜਾਣੀ ਤਗੜਾ ਹਾਂ ਨਾ ਮੈਂ, ਹਾਂ ਹਾਂ ਜਾਣੀ ਆਹ ਤੇ ਬੱਚਾ ਮਦਰਾ ਜਿਹਾ ਹੀ ਹੈ, ਹੂੰ ਹੂੰ ਤੇ ਉਹਦਾ ਕੱਦ ਸ਼ਾਦ ਮਾਸ਼ਾਅੱਲਾ ਮੇਰਾ। ਹਾਂਜੀ ਹਾਂਜੀ ਮਾਸ਼ਾਅੱਲਾ 6.5 ਫੁੱਟ ਤੁਹਾਡਾ ਕੱਦ ਹੈ ਜੀ। ਤੇ ਉਹ ਚਲਾ ਗਿਆ ਮੈਂ ਹਾਂ ਮਈਆਂ ਖਾਲ ਤੇ 4 ਛੜਨੀਆਂ, ਕਣਕ ਛਣਕ ਵੱਢੀ ਗਈ, ਉਹਨਾਂ ਫਲੇ ਪਾ ਛੜਨੇ। ਅੱਛਾ ਫਲਿਆਂ ਦੇ ਵਿੱਚ ਉਹਨਾਂ ਨੇ ਨਾ ਮਤਲਬ ਜਦੋਂ ਫੁੱਲ ਪੁੱਟ ਦੇਣੀ ਆ ਨਾ, ਹੂੰ ਹੂੰ ਉਹ ਤੁਸੀਂ ਵੇਖਿਆ ਹੋਣਾ ਹਾਂਜੀ ਕਣਕ ਗਾਉਂਦਿਆਂ। ਅੱਛਾ ਫਲੇ ਹੁਣ ਤੇ ਮਸ਼ੀਨਾਂ ਕਰ, ਤੇ ਉਦੋਂ ਫਲੇ ਜੋਗਾਂ ਵਗਦੀਆਂ ਹੁੰਦੀਆਂ ਸੀ। ਫਲੇ ਬਾਹਰ ਕਣਕ ਉਹਨਾਂ ਗਾ ਲੈਣੀ, ਹੂੰ ਕਣਕ ਗਾ ਲੈਣੀ, ਮੁੜ ਕੇ ਅਡਾਵਿਆਂ ਕੋ ਅਡਾਈ ਕਰਾ ਲੈਣੀ। ਹੂੰ ਤੇ ਜਿੱਦਣ ਬੋਲ ਬਣ ਗਿਆ ਨਾ, ਹੂੰ ਉਸ ਦਿਨ ਮੈਨੂੰ ਆਂਦੇ ਪੁੱਤ ਚਾਦਰ ਲਾ, ਤੇੜੋਂ ਤੇਲ ਲੰਗੋਟਾ ਹੁੰਦਾ ਸੀ, ਹੂੰ ਤੇ ਚਾਦਰ ਲਾਏ ਤੇ ਕੁੜਤੇ ਇਸੇ ਤਰ੍ਹਾਂ ਦੇ ਖੋਲੇ ਸਹੀ ਹੋ ਗਿਆ। ਏਦਾਂ ਦੇ। ਹੂੰ ਚਾਦਰ ਵਿਛਾਈ, ਉਹਨੇ 1.5 ਬਾਲਟਾ ਬੋਲ ਤੋਲ ਕੇ ਨਾ 1.5 ਬਾਲਟਾ ਦਾਣਿਆਂ ਦਾ ਹੂੰ ਮੇਰੀ ਚਾਦਰ ਚ ਪਾਤਾ। ਅੱਛਾ ਉਹ ਮੈਂ ਮਗਰ ਪਿੱਛੇ ਪਾਇਆ, ਹੂੰ ਤੇ ਇਹਨਾਂ ਨੂੰ ਪਤਾ ਹਾਫਿਜ਼ ਦੇ ਚੌਂਕ ਦੇ ਵਿੱਚ ਇੱਕ ਖੱਤਰੀ ਦੀ ਦੁਕਾਨ ਹੁੰਦੀ ਸੀ, ਹੂੰ ਉਹਨੂੰ ਭਖਨੀਆਂ ਆਂਦੇ ਹੁੰਦੇ ਸੀ। ਪਖਨੀਆਂ? ਭਖਨੀਆਂ ਅੱਛਾ
ਇੱਕ ਬੇਰੀ ਵਾਲਿਆਂ ਦੇ ਖੂਹ ਤੇ ਦੁਕਾਨ ਸੀ, 2 ਦੁਕਾਨਾਂ ਸੀ ਸਿਰਫ ਸਾਰੇ ਜੱਗ 'ਚ। ਅੱਛਾ ਉੱਥੇ ਮੈਂ ਮਗਰ ਪਿੱਛੇ ਪਾਈ, ਉਸ ਮੁਰੱਬੇ ਤੋਂ ਜਾਣੀ 1.5 ਮੁਰੱਬਾ ਬਣ ਜਾਂਦਾ। ਅੱਛਾ ਤੇ ਉਹਨੇ ਤੋਲੀ ਤੇ ਮੈਨੂੰ ਆਂਦਾ ਪੁੱਤ ਕੀ ਲੈਣਾ ਏ? ਮੈਂ ਕਿਹਾ ਕੋਈ ਚੀਜ਼ੀ ਦੇ ਖਾਣ ਨੂੰ। ਉਹਨੇ ਚਾਂਦੀ ਦੇ ਰੁਪਈਏ ਸੀ, 1 ਰੁਪਈਆ ਦਿੱਤਾ ਚਾਂਦੀ ਦਾ। ਉਹ ਮੈਂ ਲਾਂਗੜ ਖੋਲੀ, ਗੰਢ ਦੇ ਕੇ ਤੇ ਫਿਰ ਲਾਂਗੜ ਇੱਥੇ ਟੰਗ ਲਈ। ਤੇ ਬਾਕੀ ਹੈ ਝੋਲੀ ਕਰ। ਮੈਂ ਝੋਲੀ ਕਰ ਲਈ, ਮਖਾਣੇ, ਛੁਹਾਰੇ, ਗਿਰੀ, ਟਾਂਗਰੀ, ਗੱਚਕ। ਹੁਣ ਉਹ ਜਿਹੀ ਗੱਚਕ ਨਹੀਂ ਬਣਦੀ, ਨਾ ਕੋ ਬਣਾਉਂਦਾ। ਏਦਾਂ ਮੇਰੀ ਝੋਲੀ ਭਰ ਗਈ ਏਦਾਂ। ਮੈਂ ਆਨਾ ਚਾਚਾ ਕਿੰਨੇ ਦੀ ਕੀਤੀ ਆ? ਆਂਦਾ ਤੁਸੀਂ ਆਹ ਸਾਰਾ ਟੱਬਰ ਖਾਓ, ਮੁੱਕਦੇ ਨਹੀਂ। ਜਾਣੀ 1.5 ਰੁਪਈਏ ਦੀ 20 ਕਿਲੋ, ਇਹ 30 ਕਿਲੋ। 30 ਕਿਲੋ ਹਾਂਜੀ, 1.5 ਰੁਪਈਏ ਦੀ ਚਾਂਦੀ ਦੇ ਰੁਪਈਏ ਸੀ। ਉਹ ਮੈਂ ਘਰ ਆਇਆ, ਆਪਣੀ ਮਾਂ ਨੂੰ ਆਨਾ ਅੰਮੀ 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 ਬਾਕੀ ਆ ਪੁੱਤ। ਮੈਂ ਕਿਹਾ ਚਾਚੇ ਨੇ ਮੈਨੂੰ ਰੜੀ ਦਿੱਤੀ ਆ। ਤੇ ਬੜਾ ਖੁਸ਼ ਹੋਈ, ਰੁਪਈਆ ਲਾਂਗੜ ਚੋਂ ਖੋਲ ਕੇ ਦੇ ਦਿੱਤਾ। ਉਹ ਅਸੀਂ ਕਈ ਦਿਨ ਖਾਂਦੇ ਰਹੇ, ਮਖਾਣੇ, ਛੁਹਾਰੇ, ਬਦਾਮ ਕਈ ਦਿਨ ਖਾਦੇ ਹਾਂ। 5-6 ਜੀ ਕਰਦੇ ਰਹੇ ਸੀ। ਸਹੀ ਹੋ ਗਿਆ। ਅੱਗੇ ਹੋਰ ਪੁੱਛੋ। ਆਪਸ ਦੇ ਵਿੱਚ ਮੁਸਲਮਾਨਾਂ ਦਾ, ਸਿੱਖਾਂ ਦਾ, ਹੁਣ ਇਹ ਸਵਾਲ ਪੁੱਛਦਿਆਂ ਵੀ ਮੈਨੂੰ ਹੋ ਰਹੀ ਹੈ ਕਿਉਂਕਿ ਤੁਸੀਂ ਦੱਸ ਦਿੱਤਾ ਵਾ ਕਿ ਪੱਗ ਵਟਾਈ ਸੀ, ਲੇਕਿਨ ਫਿਰ ਵੀ ਮੈਂ ਤੁਹਾਡੇ ਕੋਲ ਪੁੱਛ ਰਿਹਾ ਕਿ ਆਪਸ ਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ ਵਸੇਬ ਕਿੱਦਾਂ ਦਾ ਸੀ? ਰਹਿਣ ਸਹਿਣ, ਮੇਲ ਜੋਲ, ਵਿਸਾਖੀਆਂ ਤੇ, ਈਦਾਂ ਤੇ, ਸ਼ਬਰਾਤਾਂ ਤੇ। ਰਹਿਣ ਸਹਿਣ ਇਹ ਸੀ ਵੀ ਉਹਨਾਂ ਨੇ ਚੌਂਕਾਂ ਦੇ ਵਿੱਚ ਫੱਟੇ ਬਣਾਏ ਹੁੰਦੇ ਸੀ ਬੜੇ ਬੜੇ, ਤਖਤਪੋਸ਼। ਅੱਛਾ। ਕੋਈ ਝਗੜਾ ਹੋਣਾ, ਲੜਾਈ ਹੋਣੀ, ਉਹਨਾਂ ਉੱਥੇ ਫੈਸਲਾ ਕਰਨਾ। ਅੱਛਾ। ਤੇ ਸਾਡਾ ਇੱਕ ਬਾਬਾ ਜਥੇਦਾਰ ਸੀ, 4 ਭਾਈ ਸੀ ਸਾਡੇ ਬਾਬੇ। ਅੱਛਾ। ਜਮਾਂ ਚੋਂ ਇੱਕ ਘੁਲਦਾ ਹੁੰਦਾ ਸੀ, ਇੱਕ ਕੌਡੀ ਖੇਡਦਾ ਹੁੰਦਾ ਸੀ, ਇੱਕ ਛਾਲ ਲਾਉਂਦਾ ਹੁੰਦਾ ਸੀ, ਇੱਕ ਜਥੇਦਾਰ ਸੀ। 4 ਭਾਵੇਂ ਚਾਰੇ ਹੀ। ਉਹਨੇ ਆਪਣਾ ਫੈਸਲਾ ਆਪਣੀ ਬਰਾਦਰੀ ਦਾ ਕਰਨਾ। ਠੀਕ ਹੋ ਗਿਆ। ਉਹਨਾਂ ਦਾ ਇਲਾਕਾ ਦੇਖਾ ਇੱਧਰ ਕੋਈ ਨਹੀਂ, ਨਾ ਸਾਡਾ ਉਧਰ ਇਲਾਕਾ ਦੇਖਾ ਹੋਣਾ। ਉਹ ਇਹ ਹੋਇਆ ਬਈ ਉਹਨਾਂ ਫੈਸਲਾ ਕਰਨਾ ਨਾ ਜਿਸ ਵੇਲੇ, ਤੇ ਪੱਗ ਵੱਟ ਇਕੱਠੇ ਕਰ ਲੈਣੇ। ਪੱਗ ਜਾਣੀ ਸਿਆਣੇ ਬੰਦੇ, ਸਿਆਣੇ ਬੰਦੇ ਜਿਹੜਾ ਕੋਈ ਫੈਸਲਾ ਹੋਣਾ ਨਾ ਕਰ ਲੈਣਾ ਤੇ ਘਰੋਂ ਘਰੀ। ਤੇ ਬਾਕੀ ਰਹਿਣ ਬਹਿਣ ਦਾ ਇਹ ਸੀ ਵੀ ਉਹਨਾਂ ਦੇ ਘਰੀ ਜਾਈਦਾ ਹੈ ਨਾ ਵਿਹੜੇ 'ਚ। ਤੇ ਉਹ ਮਾਈਆਂ ਆ ਜਿਹੜਾ ਮੇਰੇ ਚਾਚੇ ਬਣੇ ਸੀ। ਅੱਛਾ। ਇਹਦੀ ਇੱਕ ਬੇਗਮ ਦਾ ਨਾਂ ਸ਼ਕੀਨਾ ਸੀ ਤੇ ਇੱਕ ਦਾ ਨਾਂ ਹਲੀਮਾ ਸੀ। ਅੱਛਾ। ਉਹ ਜਦੋਂ ਕਿਤੇ ਮੈਂ ਜਾਣਾ ਨਾ ਘਰ ਤੇ ਉਹਨਾਂ ਨੇ ਚੌਂਤਰੇ ਦਿਨ ਹੀ ਚੜ੍ਹਨ ਦੇਣਾ। ਅੱਛਾ। ਉਹ ਆਪਣੇ ਚੁੱਲ੍ਹੇ ਵਾਲੇ ਥਾਂ। ਅੱਛਾ। ਉਹ ਵਿਹੜੇ ਦੇ ਵਿੱਚ ਜਿਵੇਂ ਮੈਦਾਨ, ਉੱਥੋਂ ਹੀ ਫੇਰ ਕੇ ਆ ਜਾਣਾ। ਤੇ ਜੇ ਚੌਂਤਰੇ ਤੇ ਚੜ੍ਹ ਗਿਆ ਖਦਾਖ ਕਰੇ ਤੇ ਫਿਰ ਉਹਨਾਂ ਉੱਥੇ ਮਿੱਟੀ ਫੇਰਨੀ ਬਾਹਰ। ਅੱਛਾ। ਯਾਨੀ ਇਹ ਰਹਿਣ ਬੇਸੀ ਤੇ ਹੋਰ ਲੋਕ ਖਾ ਲੈਂਦੇ, ਮੇਰਾ ਵਾਲਦ ਨਹੀਂ ਉਹਨਾਂ ਦੇ ਘਰਾਂ ਤੋਂ ਖਾਂਦਾ। ਅੱਛਾ। ਇੱਥੇ ਗੁਰਦੁਆਰਾ ਵੀ ਹੈ ਸੀ ਤੁਹਾਡੇ ਪਿੰਡ? ਹਾਂਜੀ, ਗੁਰਦੁਆਰਾ ਹੈ ਸੀ ਸਿੱਖਾਂ ਦਾ? ਗੁਰਦੁਆਰਾ ਹੈ ਸੀ ਬੜਾ ਤਗੜਾ। ਅੱਛਾ। ਕਿਹੜੀ ਜਗ੍ਹਾ ਤੇ ਗੁਰਦੁਆਰਾ? ਬਜ਼ੁਰਗ ਉੱਥੇ ਰਹਿੰਦੇ ਜੋ ਗੁਰਦੁਆਰੇ ਦੇ ਲਾਗੇ। ਅੱਛਾ। ਪਿੰਡ ਦੇ ਵਿਚਕਾਰ ਸੀ। ਹਾਂਜੀ, ਠੀਕ ਹੋ ਗਿਆ। ਉਹ ਖਤਮ ਹੋ ਗਿਆ ਜਦੋਂ ਉਹ ਚਲੇ ਗਏ, ਖਤਮ ਹੋ ਗਿਆ। ਜਦੋਂ ਅਜਾੜੇ ਪਏ ਆ ਉਧਰ ਇੱਧਰ ਆਉਣ ਜਾਣ ਹੋਇਆ, ਉਦੋਂ ਇਹ ਹੋਇਆ ਵੀ 12 ਪਿੰਡਾਂ ਦੇ ਸਿੱਖ ਇੱਥੇ ਆ ਗਏ ਕਿਆਲੇ 'ਚ। ਅੱਛਾ। ਤੇ ਇਸ ਬਾਜ਼ਾਰ ਤੋਂ ਨਾ ਉਹ ਚੌਂਕ 'ਚ ਆ, ਉੱਥੇ ਉਹਨਾਂ ਦੀਵਾਰ ਕਰਤੀ ਤੇ ਸਿਰ ਬੂਹਾ ਰੱਖ ਲਿਆ। ਅੱਛਾ। ਤੇ ਇੱਕ ਪਰਲੇ ਬੰਨੇ ਰੱਖ ਲਿਆ, ਯਾਨੀ ਪਿੰਡ ਦਾ ਵੱਡਾ ਬਾਜ਼ਾਰ ਰੋਕ ਕੇ ਉਧਰੋਂ ਵੀ ਤੇ ਇਧਰੋਂ ਵੀ। ਠੀਕ ਹੈ। ਤੇ ਵਿਚਕਾਰ ਆਪਣਾ ਦਾਖਲ ਹੋ ਗਏ, ਬਾਹਰ ਨਹੀਂ ਨਿਕਲਣਾ। ਠੀਕ ਹੋ ਗਿਆ। ਜਿੱਦਣ ਫਿਰ ਜਾਣਾ ਹੋਣਾ ਉਦਣ ਫਿਰ ਉਹ ਨਿਕਲਿਆ। ਸਹੀ ਹੋ ਗਿਆ। ਤੇ ਅੱਲਾ ਖੈਰ ਕਰੇ। ਤੇ ਸਾਨੂੰ 1-2 ਨਾਲ ਲਾਗਤਬਾਜ਼ੀ ਹੈ ਸੀ ਤੇ ਅਸੀਂ ਵੀ ਆਪਣੀ ਮਰਜ਼ੀ ਨਾਲ ਲਾ ਕੇ ਭੋਲੇ ਵਾਲ ਚਲੇ ਗਏ। ਅੱਛਾ। ਬਾਕੀ ਜੀ ਇੱਥੇ 3-4 ਘਰ ਬੈਠੇ ਰਹੇ। ਅੱਛਾ। ਜੋ ਟਹਿਲੇ ਤੇ ਕਹਿਲੇ ਨੇ ਜਾਣ ਲੱਗਿਆ ਫਿਰ ਮੈਨੂੰ ਇੱਕ ਮੱਝ ਤੇ ਇੱਕ ਚਰਖਾ ਤੇ 2 ਮੰਜੇ ਇਹ ਮੈਨੂੰ ਉਹਨਾਂ ਦਿੱਤੇ। ਅੱਛਾ। ਪਿਆਰ ਵਜੋਂ? ਹਾਂਜੀ। 4 ਭਾਈ। ਹਾਂਜੀ। ਮੰਜੇ ਵੀ ਉਹ ਚੌਂਪੜ ਉਹੋ ਜਿਹਾ ਮੰਜਾ ਕੋਈ ਨਹੀਂ ਬਣਾਉਂਦਾ। ਉੱਤੇ ਚੌਂਪੜ ਪਾਇਆ ਹੁੰਦਾ, ਉੱਥੇ ਬਹਿ ਕੇ ਛਿਕੜੀ ਖੇਡਦੇ ਹੁੰਦੇ ਸੀ। ਸਹੀ। ਚੌਂਪੜ ਨੂੰ ਸਮਝਦੇ ਆ ਨਾ? ਜੀ। ਤੇ ਉਹ ਫਿਰ ਮਗਰੋਂ ਜਦੋਂ ਚਲੇ ਗਏ ਨਾ, ਭੋਲੇ ਵਾਲ ਦਾ ਗੁਲਾਮ ਅਲੀ ਸ਼ਾਇਦ ਸੁਣਿਆ ਹੋਣਾ, ਸਪੈਸ਼ ਪੁਸ਼ ਵੀ ਉਹਨੂੰ ਆਉਂਦੇ ਸੀ। ਤੇ ਆਪਣਾ ਇੱਥੇ ਜੈਲਦਾਰ ਸੀ ਇੱਕ ਆਇਆ ਪਿੱਛੋਂ, ਉਹਨਾਂ ਨੇ ਮੁਸਲਮਾਨਾਂ ਦੇ ਜਿਹੜੇ ਇਕੱਠੇ ਕੀਤੇ ਸੀ ਨਾ ਲੁੱਟ ਮਾਰ, ਉਹ ਇਕੱਠੇ ਕਰਨ ਦੇ। ਮੇਰੇ ਪਿਓ ਨੂੰ ਆਂਦੇ ਅਸੀਂ ਸਹੁੰ ਚੁਕਾਉਣੀ ਆ। ਉਹਨੇ ਆਖਿਆ ਸਹੁੰ ਨਹੀਂ ਚੁੱਕਣੀ। ਆਹ ਮੰਜੇ ਆ 2, ਆਹ ਮੱਝ ਵਾ, ਆਹ ਚਰਖਾ ਵਾ। ਦਿਲ ਕਰਦਾ ਤੇ ਕੋਈ ਸ਼ੈ ਲੈ ਜਾਓ, ਦਿਲ ਕਰਦਾ ਤੇ ਛੱਡ ਜਾਓ, ਕੋਈ ਨਹੀਂ ਲੈ ਜਾਓ ਸਭ ਕੁਝ।
ਸਹੁੰ ਨਹੀਂ ਚੁੱਕਣੀ। ਸਹੁੰ ਨਹੀਂ ਚੁੱਕਣੀ। ਹਾਂਜੀ, ਵੱਡੇ ਲੋਕਾਂ ਦੀਆਂ ਗੱਲਾਂ ਮੇਰੇ ਵਾਲਦ ਸਾਹਿਬ ਨੇ ਕਿਹਾ ਉਹਨਾਂ ਨੂੰ, ਉਹ ਇੱਕ ਮੰਜਾ ਛੱਡ ਕੇ ਬਾਕੀ ਲੈ ਗਏ। ਤੇ ਬਾਕੀ ਅੱਲਾ ਜਾਣੇ ਉਹਨਾਂ ਕਿਸੇ ਨੂੰ ਤਕਸੀਮ ਕੀਤਾ ਜਾਂ ਨਹੀਂ, ਇਹ ਸਾਨੂੰ ਨਹੀਂ ਪਤਾ। ਉਹ ਵਕਤ ਇਸ ਤਰ੍ਹਾਂ ਦਾ। ਅੱਛਾ ਬਜ਼ੁਰਗੋ, ਮੈਂ ਤੁਹਾਨੂੰ ਵੰਡ ਵਾਲੇ ਟਾਈਮ ਤੇ ਲੈ ਕੇ ਜਾਂਦਾ। ਹਾਂ, ਵੰਡ ਵਾਲੇ ਵੇਲੇ 'ਚ ਲੈ ਕੇ ਜਾਂਦਾ, ਜਦੋਂ ਵੰਡ ਹੋਈ ਹੈ 47 ਤੋਂ ਪਹਿਲੇ, ਜਦੋਂ ਉਜੜਨ ਲੱਗੇ ਸੀ ਉਹ। ਹਾਂਜੀ, ਕੋਈ ਉਸ ਤੋਂ ਪਹਿਲੇ ਕੋਈ ਗੱਲਬਾਤ ਸੁਣੀ ਸੀ ਕਿ ਪਾਕਿਸਤਾਨ ਬਣ ਰਿਹਾ ਜਾਂ ਹਿੰਦੁਸਤਾਨ ਬਣ ਰਿਹਾ ਜਾਂ ਵੱਖ-ਵੱਖ ਹੋਵਾਂਗੇ, ਆਣਗੇ ਜਾਣਗੇ? ਉਦੋਂ ਐਡੀ ਨਾਲੇ ਗੱਲ ਆ ਵੀ ਸਮਝ ਨਹੀਂ ਸੀ, ਕਿਉਂ ਉਮਰ ਤਾਂ ਥੋੜੀ ਸੀ। 20-22 ਸਾਲ ਦੀ ਕਿਹੜੀ ਉਮਰ ਹੁੰਦੀ ਆ? ਇਹ ਸਿਆਣੇ ਬੰਦੇ ਨੂੰ ਇਹ ਆ ਵੀ ਜਦੋਂ ਕਿਤੇ ਖਾੜਾ ਲੱਗਣਾ ਨਾ, ਖਾੜਾ ਨਕਲੀਆਂ ਦਾ, ਹਾਂਜੀ, ਉਸ ਵੇਲੇ ਸਿੱਖ ਉਹ ਆਂਦੇ ਹੁੰਦੇ ਸੀ, ਕੋਈ ਪੰਜਾਬ ਦੀ ਵੰਡ ਹੋ ਸੀ, ਕੋਈ ਇਧਰੋਂ ਆਪ ਸੀ, ਕੋਈ ਜਾਬ ਸੀ, ਮੁਸਲਮਾਨ ਚੁੱਕੀ ਫਿਰਨਗੇ ਹੁੱਕੇ ਤੇ ਕਨਾਲੀਆਂ, ਤੇ ਸਿੱਖ ਛੱਡ ਜਾਣਗੇ ਮਹਿਲ ਤੇ ਮਾੜੀਆਂ। ਜਾਣੀ ਉਹਨਾਂ ਸ਼ਬਦ ਗਾਉਣੇ, ਸਿੱਖਾਂ ਨੇ ਛੱਡ ਜਾਣੀਆਂ ਮਹਿਲ ਤੇ ਮਾੜੀਆਂ, ਮੁਸਲਮਾਨ ਚੁੱਕੀ ਫਿਰਨਗੇ ਹੁੱਕੇ ਤੇ ਕਨਾਲੀਆਂ। ਉਹਨਾਂ ਨੇ ਇੱਕ ਸ਼ੇਰ ਬਣਾਇਆ। ਠੀਕ। ਤੇ ਪਿੰਡ ਦੇ ਵਿੱਚ ਕੋਈ ਮਾਹੌਲ ਤੇ ਨਹੀਂ ਖਰਾਬ ਹੋਇਆ ਜਦੋਂ ਸਿੱਖ ਇਕੱਠੇ ਹੋ ਗਏ ਸੀ? ਤੇ ਕੋਈ ਇਸ ਤਰ੍ਹਾਂ ਨਹੀਂ ਹੋਇਆ ਕਿ ਉਹਨਾਂ ਉੱਪਰ ਹਮਲਾ ਹੋਇਆ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਬਣੀ? ਇਕੱਠੇ ਹੋਣ ਤੋਂ ਪਹਿਲੇ ਥੋੜਾ ਜਿਹਾ ਹਮਲਾ ਹੋਇਆ ਸੀ ਇਸ ਪਿੰਡ ਦੇ ਉੱਪਰ। ਇਸ ਪਿੰਡ ਯਾਨੀ ਸਾਡੇ ਤੇ ਉਹ ਵੀ ਸਾਡੇ ਲੋਕ ਜਿਹੜੇ ਬਾਹਰ ਅੰਦਰ ਗਏ ਸੀ ਨਾ, ਇਕੱਠੇ ਹੋ ਗਏ ਨਾ ਜਿਹੜੇ, ਤੇ ਫਿਰ ਲਾਲਾ ਹੁੰਦੀ ਆ। ਤੇ ਵਿੱਚ ਸਿਆਣੇ ਬੰਦੇ ਕਹਿਣ ਲੱਗੇ ਵੀ ਸਾਈਂ ਜੀ, ਸਾਨੂੰ ਸਾਈਂ ਆਉਂਦੇ ਹੁੰਦੇ ਵੀ ਅਸੀਂ ਤੇ ਤੁਹਾਡੇ ਵੱਲ ਦੇ, ਤੇ ਕੋਈ ਨਹੀਂ ਬਾਹਰੋਂ ਹਮਲਾ ਹੋਇਆ, ਯਾਨੀ ਝੂਠ ਬੋਲ ਗਏ ਵੀ ਬਾਹਰੋਂ ਹਮਲਾ ਹੋਇਆ। ਉਹ ਫਿਰ ਇੱਕ ਬੰਦੇ ਨੇ ਨਾ, ਉਹ ਮਰ ਗਿਆ, ਅੱਲਾ ਉਹਨੂੰ ਜਨਮ ਕਰੇ, ਮਲਕਾਂ ਚੋਂ ਹੀ ਇੱਕ ਬੰਦੇ ਨੇ ਜਾ ਕੇ ਤੇ ਸ਼ਰਾਰਤ ਕਰਦੀ ਸ਼ਹਿਰ ਮਿਲਟਰੀ ਨੂੰ, ਮਿਲਟਰੀ ਬੜੀ ਫਿਰਦੀ ਸੀ ਨਾ। ਉਹ ਜਿਉਂ ਉੱਥੋਂ ਨਿਕਲਿਆ ਬੰਗਲੇ ਤੋਂ ਲੈ ਕੇ ਤੇ ਇੱਥੋਂ ਤੱਕ ਗੱਡੀਆਂ ਹੀ ਗੱਡੀਆਂ। ਅੱਛਾ। ਤੇ ਤੋਪਾਂ ਉੱਤੇ ਕਲੈਸ਼ਨ ਕੋਪਾਂ। ਅੱਛਾ। ਪਿੰਡ ਦੇ ਚਫੇਰੇ ਉਹਨਾਂ ਨੇ 4 ਨੁਕਰਾਂ 'ਚ ਤਾਂ ਬੀੜਤੀਆਂ। ਵਾਹ ਸਿਫਤਾਂ ਮਾਲਕਾ ਤੇਰੀਆਂ, ਤੂੰ ਸਿਫਤਾਂ ਦਾ ਵਾਲੀ, ਹਰ ਬੂਟੇ ਪਾਣੀ ਦੇਣਾ, ਇੱਕ ਨਹੀਂ ਛੱਡਦਾ ਖਾਲੀ। ਹਰ ਬੂਟੇ ਪਾਣੀ ਦੇਣਾ, ਇੱਕ ਨਹੀਂ ਛੱਡਦਾ ਖਾਲੀ। ਬਾਗ ਲੈ ਬੂਟਾ ਲਾ ਕੇ ਤੇ ਆਪੇ ਬਣ ਬੈਠਾ ਮਾਲੀ। ਬਾਗ ਲੈ ਬੂਟਾ ਲਾ ਕੇ ਆਪੇ ਬਣ ਬੈਠਾ ਮਾਲੀ। ਇੱਕ ਨਾ ਨੂੰ ਫਲ ਇਤਨਾ ਲੱਗਦਾ, ਬਸ ਕਰਨ ਜ਼ਬਾਨੀ, ਇੱਕ ਨਾ ਨੂੰ ਪੱਤ ਨਾ ਡਾਲੀ। ਇੱਕ ਨਾ ਨੂੰ ਸੁੱਕੇ ਢੀਂਗਰ ਬਣਾ ਦੇਣਾ, ਇੱਕ ਨਾ ਨੂੰ ਪਿੰਜਰਾ ਬਣਾ ਦੇਣਾ। 100 ਵਰਿਆਂ ਦੀ ਕਰੇ ਬਰਦਾ ਰਾਖੀ, ਫਲ ਪੱਕੇ ਤੇ ਖਾਣ ਨਸੀਬ ਵਾਲੇ, ਰਸਾ ਚੂਪ ਲੈਂਦੇ ਨੇ ਮਿੱਠੀ ਜੀਭ ਵਾਲੇ। ਵਾਹ, ਕੀ ਬਾਤ। ਅੱਛਾ ਬਜ਼ੁਰਗੋ, ਆਪਾਂ ਪੁਰਾਣੀਆਂ ਸਾਂਝਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ। ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੀ ਪੱਗ, ਤੁਹਾਡੇ ਪਿਤਾ ਜੀ ਦੀ ਪੱਗ ਵੱਟ ਭਰਾ ਸੀਗੇ। ਹਾਂਜੀ। ਕੇਲਾ ਤੇ, ਹਾਂਜੀ, ਕੈਲਾ ਤੇ ਕਿਹੜਾ ਤੁਸੀਂ ਦੂਸਰਾ? ਟਹਿਲਾ ਤੇ ਕੈਲਾ। ਟਹਿਲ ਸਿੰਘ ਜਾਂ ਨਾਲ ਜੋ ਵੀ ਤੁਸੀਂ। ਹਾਂ, ਅਸੀਂ ਟਹਿਲਾ ਕੈਲਾ ਜਾਂਦੇ ਹੁੰਦੇ। ਅੱਛਾ। ਟਹਿਲ ਸਿੰਘ ਲਾ ਲਓ ਜਾਂ ਕੈਲ ਸਿੰਘ ਲਾ ਲਓ, ਜਾਣੀ ਨਾਮ ਉਹਨਾਂ ਦੇ ਸੀ। ਟਹਿਲਾ ਤੇ ਕੈਲਾ ਦੋਵੇਂ ਭਰਾ ਸੀ। ਸਹੀ। ਤੇ ਨਾਲ ਉਹਨਾਂ ਨੂੰ ਆਂਦੇ ਸੀ ਭੂਤਨੀਆਂ ਵਾਲੇ। ਅੱਛਾ, ਭੂਤਨੀਆਂ ਵਾਲੇ। ਅੱਛਾ। ਦੋਵਾਂ ਦੇ ਔਲਾਦ ਨਹੀਂ ਸੀ। ਅੱਛਾ। ਇਹ ਵੀ ਤੁਹਾਨੂੰ ਵੰਡ ਦੱਸ ਦਿਆਂ। ਅੱਛਾ ਬਜ਼ੁਰਗੋ, ਵੈਸੇ ਮਤਲਬ ਬੜੀ ਖੂਬਸੂਰਤ ਤੁਸੀਂ ਦਾਸਤਾਨ, ਮਤਲਬ ਆਪਸ ਦੇ ਵਿੱਚ ਇੰਨਾ ਪਿਆਰ ਸੀਗਾ ਕਿ ਮੁਸਲਮਾਨ ਮੌਲਵੀ ਤੇ ਸਰਦਾਰਾਂ ਦੇ ਬੰਦੇ ਆਪਸ 'ਚ ਪੱਗ ਵੱਟ ਭਰਾ ਸੀਗੇ। ਹਾਂਜੀ। ਤੇ ਫਿਰ ਜਾਣ ਲੱਗਿਆਂ ਵੀ ਤੁਹਾਨੂੰ ਜਿਹੜਾ ਹੈ ਉਹ ਤੋਹਫਾ ਵੀ ਦੇ ਕੇ ਗਏ। ਹਾਂਜੀ। ਮਤਲਬ ਉਹ ਕਿਸ ਤਰ੍ਹਾਂ ਦਾ ਖੂਬਸੂਰਤ ਇੱਕ ਮਾਹੌਲ ਹੋਣਾ, ਮਤਲਬ ਉਹ ਤੋਂ ਜ਼ਾਹਰ ਹੁੰਦਾ ਵਾ ਕਿ ਆਪਸ ਵਿੱਚ ਜਿਹੜੀ ਹੁਣ ਪਰੇਸ਼ਾਨੀ ਆ ਨਾ, ਹੁਣ ਦੌਲਤ ਵੀ ਬੇਬਹਾ, ਜਹਾਲਤ ਵੀ ਬੇਬਹਾ, ਪਰੇਸ਼ਾਨੀ ਵੀ ਬੇਬਹਾ, ਇਹ ਤੁਹਾਨੂੰ ਮੰਨਣਾ ਪਊ। ਬਿਲਕੁਲ ਮੰਨਦੇ। ਤੇ ਉਸ ਵੇਲੇ ਨਾ ਕੋਈ ਪਰੇਸ਼ਾਨੀ ਸੀ, ਨਾ ਕੋਈ ਜਹਾਲਤ ਸੀ, ਨਾ ਕੋਈ ਐਸੀ ਗੱਲ ਸੀ। ਸਾਡੀ ਧੀ ਜਾਂ ਭੈਣ ਬਾਜ਼ਾਰੇ ਜਾਂਦੀ ਹੋਵੇ ਨਾ, ਦੁਕਾਨ ਤੇ ਜਾਣਾ ਹੋਵੇ, ਸਿੱਖ ਹੋਵੇ ਤੇ ਪਾਸੇ ਤੇ ਹੋ ਜਾਂਦਾ ਹੁੰਦਾ ਹੈ। ਤੇ ਜੇ ਸਿੱਖ ਤੁਰਿਆ ਆਉਂਦਾ ਵਾ ਤੇ ਸਿਆਣੀ ਮਾਈ ਜਾਂ ਕੋਈ ਕੁੜੀ ਆ ਤੇ ਉਹਨੇ ਪਾਸੇ ਤੇ ਸਾਈਡ ਤੇ ਹੋ ਜਾਣਾ, ਉਹਨੂੰ ਰਸਤਾ ਦੇ ਦੇਣਾ। ਜਾਣੀ ਇੱਜ਼ਤਾਂ ਦੇ ਸਾਂਝੇ ਸੀਗੇ। ਹਯਾ ਸ਼ਰਮ ਸੀ। ਹਯਾ ਤੇ ਸ਼ਰਮ, ਨੀਤਾਂ ਸੀ। ਉਹ ਨਾ ਉਹ ਸਾਡੇ ਵਿੱਚ ਵਸਦੇ ਹੋਇਆ ਚੰਗੇ ਸੀ। ਉਹਨਾਂ ਨਾਲ ਹੁਣ ਬਹੁਤੇ ਜ਼ਾਲਮ ਕਈ ਸਾਡੇ ਮੁਸਲਮਾਨ ਆ। ਅਸੀਂ ਵੀ ਮੁਸਲਮਾਨ ਹੀ ਆ। ਜਾਣੀ ਵਕਤ ਬਦਲ ਗਿਆ। ਵਕਤ ਬਦਲ ਗਿਆ। ਬਾਕੀ ਲੋਕ ਕਿੱਦਾਂ ਦੇ ਸੀ? ਚੰਗੇ ਸੀਗੇ ਉਹ ਲੋਕ? ਚੰਗੇ, ਬੜੇ ਚੰਗੇ ਸੀ। ਤੇ ਵੇਲਾ? ਹਾਂਜੀ। ਵੇਲਾ ਕਿੱਦਾਂ ਸੀ? ਵੇਲਾ ਵੀ ਇਸੇ ਤਰ੍ਹਾਂ ਦਾ ਸੀ ਵੀ ਜਿੱਥੇ
ਗਰੀਬ ਦੀ ਸ਼ਾਦੀ ਹੋਣੀ ਬੱਚੀ ਦੀ ਹੂੰ ਜਾਂ ਬੱਚੇ ਦੀ, ਹੂੰ ਕੋਈ ਗੁੜ ਲਈ ਆਉਂਦਾ ਵਾ, ਕੋਈ ਦੁੱਧ ਲਈ ਜਾ ਰਿਹਾ ਵਾ, ਹੂੰ ਕੋਈ ਹੋਰ ਚੀਜ਼ ਲਈ ਜਾ ਰਿਹਾ। ਹੂੰ ਉਦੋਂ ਆਂਦੇ ਹੁੰਦੇ ਸੀ ਜਿਹਨੂੰ ਭੁੱਖ ਵਾ ਨਾ ਉਹ ਰਿਹਾ ਵਿਆਹ ਰਚਾ ਲਓ। ਹਾਂ, ਜਿਹਨੂੰ ਭੁੱਖਾ ਵਿਆਹ ਚੱਲ। ਵਿਆਹ ਵੀ ਕਰ ਲੈਣਾ ਤੇ ਖਾਣਾ ਦਾਣਾ ਵੀ ਬਚ ਜਾਣਾ। ਹਾਂ। ਉਦੋਂ ਵਕਤ ਵੇਲਾ ਇਹ ਸੀ। ਤੇ ਹੁਣ ਜਿਹੜੇ ਵਿਆਹ ਕਰਦੇ ਵਿਚਾਰੇ ਕਰਜ਼ਿਆਂ ਥੱਲੇ ਡੁੱਬ ਜਾਂਦੇ ਆ। ਹੁਣ ਤੇ ਕੋਈ ਹਾਲ ਨਹੀਂ। ਹੁਣ ਕੋਈ ਹਾਲ ਨਹੀਂ। ਹੁਣ ਆਂਦੇ ਕੁੜੀ ਦੇ ਨਾਲ ਜਿੰਨੇ ਚਿਰ ਜਹੇਜ਼ ਨਾ ਹੋਵੇ, ਆ ਛੜੀ ਕੁੜੀ ਕੀ ਕਰਨੀ ਆ, ਹਾਂ ਅਸਾਂ ਛੜੀ ਕੁੜੀ ਕੀ ਕਰਨੀ ਆ, ਨਾਲ ਦਿਓ ਮਾਲ। ਹੂੰ ਹੁਣ ਇਹ ਹਿਸਾਬ ਆ, ਕੁੜੀ ਵੀ ਦਿਓ ਤੇ ਮਾਲ ਵੀ ਦਿਓ। ਮਾਲ ਵੀ ਦਿਓ। ਹੂੰ ਤੇ ਹਯਾ ਉੱਡ ਗਿਆ। ਅੱਲਾ ਮੇਰੀ ਤੋਬਾ, ਮਾਫੀ, ਅੱਲਾ ਕਰਮ ਕਰੇ। ਤੇ ਉਹਦੇ ਨਾਲ ਵਿੱਚ ਕਈ ਬੰਦੇ ਹੈਗੇ ਆ ਚੰਗੇ ਵੀ ਹੈਗੇ। ਚੰਗੇ ਵੀ, ਹਯਾ ਵਾਲੇ ਹੈਗੇ ਆ। ਹੂੰ ਹੂੰ ਆ ਥੋੜੇ ਦਿਨ ਹੋ ਗਏ ਬੱਚਾ ਇੱਕ ਵਿਆਹ ਕੇ ਲਿਆਏ ਆ ਸ਼ਾਹਕੋਟ। ਹੂੰ ਅੱਛਾ ਬਜ਼ੁਰਗੋ, ਜਿੱਦਾਂ ਮਤਲਬ ਕਿ ਤੁਸੀਂ ਗੱਲ ਦੱਸ ਰਹੇ ਸੀ ਕਿ ਤੁਹਾਨੂੰ ਉਹਨਾਂ ਨੇ ਦਾਣੇ ਦਿੱਤੇ ਜਾਂ ਦਾਣੇ ਕੱਟਣ ਤੋਂ ਉੱਥੇ ਉਸ ਵੇਲੇ ਤੁਸੀਂ ਉਹਨਾਂ ਨਾਲ ਗਏ। ਹਾਂ ਬਜ਼ੁਰਗੋ, ਉਹ ਵੇਲਾ ਚੇਤੇ ਆਂਦਾ, ਉਹ ਜਿਵੇਂ ਮੈਂ ਦਿਮਾਗ ਕਿਹਾ ਬੜਾ ਚੇਤੇ ਆਉਂਦਾ ਜੀ। ਹੂੰ ਅੱਲਾ ਜਾਣਦਾ। ਹੂੰ ਤੂੰ ਪੁੱਤ ਲੱਗਦਾ ਜਾਂ ਭਤੀਆ ਲੱਗਦਾ, ਬੜਾ ਵੇਲਾ ਚੇਤੇ ਆਉਂਦਾ ਜੀ। ਉਸ ਵੇਲੇ ਇਸ ਵੇਲੇ ਨਾਲੋਂ ਉਹ ਵੇਲਾ ਚ ਸਹੀ, ਹੂੰ ਦਿਆਨਤਦਾਰ ਸੀ, ਅਮਾਨਤਦਾਰ ਸੀ। ਅੱਛਾ ਹੁਣ ਲੋਕਾਂ ਹਰ ਬੰਦੇ ਦੇ ਵਿੱਚ ਹੇਰਾ ਫੇਰੀ, ਮੇਰੇ 'ਚ ਵੀ ਹੇਰਾ ਫੇਰੀ। ਹੂੰ ਮੇਰਾ ਵੀ ਹੱਥ ਅੜ ਜਾ ਤੇ ਮੈਂ ਨਹੀਂ ਬੁਲਾਉਂਦਾ। ਇਹ ਕਿਉਂ ਇਸ ਤਰ੍ਹਾਂ ਕਿਉਂ ਹੋ ਗਿਆ ਵਾ? ਅੱਲਾ ਦੇ ਨਬੀ ਨੇ ਫਰਮਾਇਆ ਸੀ, ਹੂੰ ਅੱਲਾ ਦੇ ਨਬੀ ਨੇ ਫਰਮਾਇਆ ਹੈ ਸਾਡੇ ਨੇ, ਕੋਈ ਐਸਾ ਵਕਤ ਆਵੇਗਾ, ਹੂੰ ਕੁਆਰੀਆਂ ਵਰ ਮੰਗਣਗੀਆਂ, ਹੂੰ। ਗਾਈਆਂ ਗੂੰ ਖਾਣਗੀਆਂ ਤੇ ਘਰ ਘਰ ਗਾਣੇ ਹੋਣਗੇ। ਹੂੰ ਹੁਣ ਤੁਸੀਂ ਵੇਖ ਰਹੇ ਹੋ, ਹਰ ਬੱਚੀ ਦੇ ਜੇਬ 'ਚ ਮੋਬਾਈਲ, ਹਰ ਬੱਚੇ ਦੇ ਕੋਲ ਮੋਬਾਈਲ, ਹੂੰ। ਘਰ ਘਰ ਗਾਣੇ। ਕੁਆਰੀਆਂ ਘਰ ਛੱਡ ਜਾਂਦੀਆਂ, ਮਾਂ ਪਿਓ ਦੀ ਇੱਜ਼ਤ ਲਾ ਕੇ ਸੁੱਟ ਜਾਂਦੀਆਂ। ਹੂੰ। ਅੱਛਾ ਬਜ਼ੁਰਗੋ, ਜਿਹੜੇ ਪੁਰਾਣੇ ਇਸ ਪਿੰਡ ਦੇ ਵਸਿੰਦੇ ਸੀਗੇ, ਹਾਂ ਇਸ ਪਿੰਡ ਦੇ ਜਿਹੜੇ ਪੁਰਾਣੇ ਵਸਿੰਦੇ ਸੀਗੇ, ਉਹਨਾਂ ਨੂੰ ਸਲਾਮ ਦੁਆ ਸਨੇਹਾ ਕੀ ਦਿਓਗੇ? ਹੈ ਸਲਾਮ ਦੁਆ ਸਨੇਹਾ ਕੀ ਦਿਓਗੇ ਉਹਨਾਂ ਨੂੰ, ਜਿਹੜੇ ਇਸ ਪਿੰਡ ਦੇ ਵਸਿੰਦੇ ਸੀਗੇ, ਹਾਂਜੀ ਜਿਹੜੇ ਇੱਥੋਂ ਉੱਠ ਕੇ ਗਏ ਨੇ, ਹਾਂਜੀ। ਜਿਨ੍ਹਾਂ ਦਾ ਅੱਜ ਵੀ ਦਿਲ ਕਰਦਾ ਕਿ ਅਸੀਂ ਆਪਣੀ ਜਨਮ ਪੌ ਥਾਂ ਵੇਖੀਏ? ਪਿੱਛੇ ਜੇ ਮੇਰਾ ਖਿਆਲ 9-10 ਸਾਲ ਹੋ ਗਏ, ਉਦੋਂ ਆਏ ਸੀ 2 ਮੁੰਡੇ, ਅੱਛਾ। ਫਿਰ ਕੀ ਗਏ ਉਸ ਹੱਥੇ ਵਾਲੇ। ਹੂੰ ਹੂੰ ਆ ਜਾਸੀਨ ਦੇ ਹੱਥੇ ਵਾਲਾ ਮੁੰਡਾ ਮਜੀਦਾ, ਉਦੋਂ 5ਵੀਂ 'ਚ ਪੜ੍ਹਦਾ ਹੁੰਦਾ ਸੀ। ਤੁਹਾਡਾ ਕੋਈ ਯਾਰ ਵੀ ਹੈਗਾ ਸੀ? ਹਾਂਜੀ ਯਾਰ ਤੁਹਾਡਾ ਹੈ ਸੀ? ਯਾਰ ਤੇ ਮੇਰੇ ਉਹ ਟੇਲਾ ਤੇ ਕਹਿਲਾ ਸੀ, ਉਹ ਸੀ? ਉਹ ਚਾਚੇ ਵੀ ਸੀ ਤੇ ਯਾਰ ਵੀ ਸੀ। ਯਾਰ ਵੀ ਸੀ ਤੇ ਚਾਚੇ ਵੀ ਸੀ। ਵਾਹ ਜੀ ਵਾਹ, ਕੀ ਬਾਤਾਂ ਨੇ, ਕੀ ਬਾਤਾਂ ਨੇ। ਹੁਣ ਇਹ ਚੀਜ਼ਾਂ ਸਾਨੂੰ ਵੇਖਣ ਨੂੰ ਨਹੀਂ ਮਿਲਦੀਆਂ। ਜੇ ਮੈਂ ਲਹਿੰਦੇ ਪੰਜਾਬ ਦੀ ਗੱਲ ਕਰਾਂ, ਚੜ੍ਹਦੇ ਪੰਜਾਬ ਦਾ ਚਲੋ ਮੈਨੂੰ ਬਹੁਤਾ ਪਤਾ ਨਹੀਂ, ਜੇ ਮੈਂ ਲਹਿੰਦੇ ਪੰਜਾਬ ਦੀ ਗੱਲ ਕਰਾਂ ਤੇ ਹੁਣ ਇਹ ਚੀਜ਼ਾਂ ਨਹੀਂ ਸਾਨੂੰ ਦਿਖਦੀਆਂ। ਨਹੀਂ ਨਹੀਂ ਹੈਗੀਆਂ ਕੋਈ ਚੀਜ਼ ਨਹੀਂ। ਅੱਛਾ, ਉਹ ਲੋਕ ਜੇ ਆਪਣਾ ਪਿੰਡ ਵੇਖਣਾ ਚਾਹਣ ਹਾਂਜੀ ਤੇ ਉਹਨਾਂ ਨੂੰ ਕੀ ਸੁਨੇਹਾ, ਵੈਲਕਮ, ਜੀ ਆਇਆਂ ਨੂੰ, ਖੁਸ਼ ਆਮਦੀਦ ਕੀ ਆਖੋਗੇ ਉਹਨਾਂ ਨੂੰ? ਅਸੀਂ ਉਹਨਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਉਹਨਾਂ ਕੀ ਦੀ ਫਤਿਹ। ਬੋਲੀ 'ਚ ਜ਼ਬਰਦਸਤ ਹੈ, ਜ਼ਬਰਦਸਤ। ਠੀਕ ਹੈ। ਹੂੰ ਹੂੰ ਉਹਨਾਂ ਦੀ ਬੋਲੀ 'ਚ ਸਤਨਾਮ ਵਾਹਿਗੁਰੂ ਕੀ ਫਤਿਹ, ਵਾਹਿਗੁਰੂ ਫਤਿਹ। ਬਾਬਾ ਜੀ ਬਹੁਤ ਸ਼ੁਕਰੀਆ ਤੁਹਾਡੇ ਨਾਲ ਮਿੱਠੀਆਂ ਗੱਲਾਂ ਕਰਕੇ। ਇਹ ਔਰ ਇਹਨਾਂ ਗੱਲਾਂ ਰਾਹੀਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ, ਇਹਨਾਂ ਨੇ 27 ਸਾਲ ਸੋਹਣੇ ਆਪਣੇ ਨਿਗਦਿਆਂ ਨੂੰ, ਸੱਜਣਾ ਨੂੰ, ਬੇਲੀਆਂ ਨੂੰ ਮੇਰਾ ਸਲਾਮ ਕਹਿਣਾ। ਸਲਾਮ ਤੁਹਾਡਾ ਪਹੁੰਚ ਗਿਆ ਜੀ, ਪਹੁੰਚ ਜੀ। ਗਿਆ ਸਲਾਮ ਤੁਹਾਡਾ ਪਹੁੰਚ ਗਿਆ। ਉੱਥੇ ਜਾ ਰਹੀ ਹੈ। ਹਾਂ, ਉੱਥੇ ਤੁਹਾਡੀ ਵੀਡੀਓ ਤੁਹਾਡੇ 11 ਬੇਲੀਆਂ ਤੱਕ ਆਪਾਂ ਕੋਸ਼ਿਸ਼ ਕਰਾਂਗੇ, ਜਿਹੜੇ ਇੱਥੇ ਦੇ ਵਸਿੰਦੇ ਸੀ ਉਹਨਾਂ ਤੱਕ ਪਹੁੰਚਾ ਦਾਂਗੇ। ਠੀਕ ਹੈ। ਹਾਂ ਤੇ ਠੀਕ। ਉਹ ਉਹਨਾਂ ਦੱਸਿਆ ਸੀ ਕੋ ਪਰਾਂ ਚਲੇ ਗਏ ਨੇ ਆਪਣਾ ਲੁਧਿਆਣੇ। ਅੱਛਾ ਅੱਛਾ। ਜਿਹੜੇ ਚਲੋ। ਨਨਕਾਣਾ ਸਾਹਿਬ ਤੇ ਆਉਂਦੇ ਨੇ। ਬਾਬਾ ਜੀ ਤੁਹਾਨੂੰ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ, ਤੁਹਾਡੀ ਗੱਲਬਾਤ ਕਰਾਵਾਂਗੇ ਉਹਨਾਂ ਨਾਲ। ਫਿਰ ਰਾਜ਼ੀ ਹੋ? ਬੱਲੇ ਬੱਲੇ। ਟੈਲੇ ਤੇ ਕੈਲੇ ਦਾ ਕੀ ਪਤਾ ਉਹ ਜੀਂਦੇ ਆ ਕਿ ਨਹੀਂ। ਹਾਂ, ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਇਹ ਕਿ ਚਲੋ ਉਹਨਾਂ ਦੇ ਬੱਚੇ ਹੀ ਸਹੀ। ਨਹੀਂ, ਮੈਂ ਤਾਂ ਨਹੀਂ ਵੀ ਉਹਨਾਂ ਦੇ ਬੱਚਾ ਕੋ ਹੋਇਆ ਹੋਵੇ, ਕਿਉਂ ਇੱਥੋਂ ਕੁਆਰੇ ਹੀ ਗਏ ਆ। ਚੱਲ, ਜਿਹੜੇ ਤੁਸੀਂ ਨਾਮ ਲਿਆ ਜਗੀਰ ਸਿੰਘ ਦਾ, ਜਗੀਰਾ ਨੰਬਰਦਾਰ, ਜਗੀਰਾ ਨੰਬਰਦਾਰ, ਹਾਂਜੀ। ਕਿਹੜਾ ਉਹਦਾ ਮਰਬਾ ਕਿਹੜਾ ਸੀਗਾ? 15 ਮਰਬਾ, 15 ਨੰਬਰ। 15 ਨੰਬਰ। ਬਾਕੀ ਕਿਹੜੇ ਕਿਹੜੇ ਸੀਗੇ? ਬਾਕੀ ਇੱਧਰ ਐ ਬਣੇ ਸੀ ਅਛਰ ਸਿਓ, ਈਸ਼ਰ ਸਿੰਘ, ਪਿੰਡ ਦੇ ਨਾਲ ਅਛਰ ਸਿਓ। ਅਛਰ ਸਿੰਘ, ਐਸ ਬਣੇ ਸੀ ਬਖਸ਼ੀਸ਼ ਸਿਓ, ਬਖਸ਼ੀਸ਼ ਸਿੰਘ, ਐਸ ਬਣੇ ਸੀ ਇਹ ਆਪਣਾ ਕਾਗੜ ਬੋਲਾ, ਹੂੰ, ਆਹ ਨੁਕਰ ਤੇ ਥੋੜਾ ਜਿਹਾ। ਅੱਛਾ। ਤੇ
ਜਿਹੜਾ ਭਲਵਾਨ ਦੱਸਿਆ ਮੈਂ ਜਿਹਦੇ ਬੁਗਦਰ ਸੀ ਅੱਛਾ ਉਹਦਾ ਪਿੰਡੋਂ ਆ ਲੈਂਦੇ ਬੰਨੇ ਵੱਡਾ ਗੇਟ ਉਹਨੇ ਲਵਾਇਆ ਹੁੰਦਾ ਅੱਛਾ ਹਵੇਲੀ ਕੂਦ ਬਣਾਈ ਤੇ ਇੱਥੋਂ ਐ ਨੂੰ ਮੁੱਲਾਂਪੁਰ ਨੂੰ ਢੋਟੀਆਂ ਨੂੰ ਆਈਏ ਤੇ ਉੱਥੇ ਇੱਕ ਸ਼ਾਹਾਂ ਦਾ ਡੇਰਾ ਉਹ ਸਿੱਖ ਸ਼ਾਹ ਵੀ ਹੈਗੇ ਸੀ ਹਾਂ ਸ਼ਾਹ ਸੱਜਦੇ ਸੀ ਹਾਂਜੀ ਉਹਨਾਂ ਦਾ ਵੀ ਡੇਰਾ ਇੱਕ ਹੈਗਾ ਏ ਉਹਦਾ ਨਾਮ ਪਤਾ ਸ਼ਾਹਾਂ ਦਾ ਨਹੀਂ ਉਹਨਾਂ ਦਾ ਨਾਂ ਨਹੀਂ ਮੈਨੂੰ ਯਾਦ ਅੱਛਾ ਅੱਛਾ ਜਾਨੀ ਸ਼ਾਹ ਖਵਾਉਂਦੇ ਨੇ ਹਾਂ ਉਹ ਰੱਬ ਜਿਹੜਾ ਅੱਲਾ ਲੋਕ ਹੁੰਦੇ ਸੀ ਜਿਹੜੇ ਦਾਨ ਦੂਨ ਕਰਦੇ ਸੀ ਉਹਨੂੰ ਸ਼ਾਹ ਕਹਿੰਦੇ ਸੀ ਹਾਂਜੀ ਹਾਂਜੀ ਉਦੋਂ ਨਾਲੇ ਉਹ ਤਾਂ ਸਾਡੇ ਬਾਬੇ ਨੂੰ ਵੀ ਮਾਨੇ ਸ਼ਾਹ ਹੁੰਦੇ ਸੀ ਹਾਂ ਜਦੋਂ ਉਧਰੋਂ ਆਉਣਾ ਨਾ ਜਦੋਂ ਜ਼ਮੀਨ ਅੰਗਰੇਜ਼ ਨੇ ਦਿੱਤੀ ਆ ਤੇ ਸਾਡਾ ਬਾਬਾ ਉਹ ਵਿੱਚ ਗੱਲ ਰਹਿ ਗਈ ਸਾਡਾ ਬਾਬਾ ਬਾਰਾ ਤੇ ਅਬਦੁਰਮਾਨ ਤੇ ਨਿਆਮਤੀ ਤੇ ਮੇਰਾ ਬਾਬਾ ਮਾਨਾ ਇਹ ਚਾਰ ਭਰਾ ਸੀ ਅੱਛਾ ਜਿਹੜਾ ਨਿਆਮਤੀ ਸੀ ਨਾ ਉਹਦੀ ਦੌੜ ਸੀ ਅੱਛਾ 14 ਹੱਥ ਪੜੋਲ ਦੀ ਛਾਲ ਆ 14 ਹੱਥ ਸਹੀ ਪੜੋਲ ਦੀ ਛਾਲ ਮਾਰਨੀ ਤੇ ਚੌਂਕ ਦੇ ਵਿੱਚ ਖੂਹ ਸੀ ਉੱਤੇ 6 ਪੌਣੀਆਂ ਸੀ ਅੱਛਾ ਵੱਡਾ ਖੂਹ ਸੀ ਇਹਨਾਂ ਵੇਖਿਆ ਤੁਹਾਂ ਨਹੀਂ ਵੇਖਿਆ ਉਹ ਹੜੱਪਾ ਮਾਰ ਕੇ ਟੱਪ ਜਾਂਦਾ ਹੁੰਦਾ ਸੀ ਅੱਛਾ ਉਹਨਾਂ ਆਖਿਆ ਸਾਈ ਨਿਆਮਤੀ ਆ ਘੋੜੇ ਛੱਡਦੇ ਨੇ ਤੇ ਇਹਨੂੰ ਫੜ ਕੇ ਲਿਆ 10 ਸਿਰ ਬਦਾਮ ਤੇ ਪੀਪਾ ਘਿਓ ਦਾ ਕੋੜੀ ਨੂੰ ਘੋੜੀ ਨੂੰ ਅੱਛਾ ਨਾ 10 ਉਹਨੇ ਆਖਿਆ ਛੱਡ ਦਿਓ ਜਵਾਨ ਨੇ ਘੋੜੀ ਛੱਡਦੀ ਤੇ ਅੰਸਰ ਘੋੜੀ ਤੈਨੂੰ ਪਤਾ ਮਾਰਦੀ ਪਿਛੰਡੇ ਲਾਗੇ ਨਹੀਂ ਆਉਣ ਦਿੰਦੀ ਅੱਛਾ ਉਹ ਜਨਾਬ ਨੱਠਾ ਗਿਆ ਉਹਨੇ ਜਾ ਕੇ ਨਾ ਬਰਾਬਰ ਤੋਂ ਇੱਥੋਂ ਧੋਣੋਂ ਫੜ ਲਈ ਗਿੱਚੀਆਂ ਫੜ ਕੇ ਤੇ ਦੂਜੇ ਹੱਥ ਨਾਲ ਫੜ ਕੇ ਖੁੱਚ ਦੇ ਪੈਰ ਆ ਕੇ ਛਾਲ ਮਾਰ ਕੇ ਉੱਤੇ ਚੜ ਗਿਆ ਵਾਹ ਮੋੜ ਕੇ ਕਿੱਲੇ ਤੇ ਲੈ ਆ ਲਿਆ ਕਿਆ ਬੰਦੇ ਹੋਣੇ ਹੈ ਮੈਂ ਕਿਆ ਬੰਦੇ ਹੋਣੇ ਉਹ ਹਾਂਜੀ ਤੇ ਜੁੱਸੇ ਦਾ ਪਤਲਾ ਜਾ ਕਾਰਾ ਜਾ ਤੇ ਜਿਹੜਾ ਬਾਬਾ ਸੀ ਸਾਡਾ ਉਹਦੇ ਦਾਦਾ ਇਹ ਦੋਵੇਂ ਕੌਡੀ ਦੇ ਵੇਲੇ ਸੌਂਚੀ ਤੇ ਰੱਸਾ ਤੇ ਫੁੱਟਬਾਲ ਤਿੰਨੇ ਖੇਡਾਂ ਦੇ ਮਸ਼ਹੂਰ ਸੀ ਜਾਣੀ ਇਹ ਅੰਗਰੇਜ਼ਾਂ ਦੇ ਨਾਲ ਜਿੱਤ ਕੇ ਆਇਆ ਰੱਸਾ ਵੀ ਅੱਛਾ ਤੇ ਸੌਂਚੀ ਵੀ ਸੌਂਚੀ ਦਾ ਪਤਾ ਜੀ ਨਹੀਂ ਦੋ ਬੰਦੇ ਖਲੋਤੇ ਆ ਦੋ ਨੂੰ ਜਾ ਕੇ ਜਿਹਨੂੰ ਦਿਲ ਕੀਤਾ ਉਹਨੂੰ ਤਲੀ ਮਾਰਨੀ ਆ ਅੱਛਾ ਉਹਦਾ ਦਿਲ ਕੀਤਾ ਤੇ ਉਹਨੂੰ ਫੜਨਾ ਦੂਜੇ ਨੇ ਨਹੀਂ ਲੱਗ ਗਿਆ ਹੋਣਾ ਠੀਕ ਉਹਨੂੰ ਕੁੱਟਣਾ ਮਾਰਨਾ ਦੌੜ ਲਾਉਣੀ ਜਾਣੀ ਤਸੱਲਾ ਕਰਕੇ ਆਉਣੀ ਅੱਛਾ ਉਹਨ ਚਾਰਾ ਕਰਨਾ ਤੇ ਫੜਨਾ ਆਪਣੀ ਦਾਈ ਜਿੱਥੇ ਬਣਾਈਆਂ ਦਾਈ ਤੋਂ ਪਾਰ ਆ ਜਾਣਾ ਸਹੀ ਉਹਨੂੰ ਸੌਂਚੀ ਆਂਦੇ ਸੌਂਚੀ ਠੀਕ ਹੋ ਗਿਆ ਤੇ ਫੁੱਟਬਾਲ ਜਿਹੜਾ ਹੁਣ ਤੇ ਉਹ ਵੇਖਿਆ ਹੀ ਹੋਣਾ ਤਾਂ ਹਾਂਜੀ ਹਾਂਜੀ ਫੁੱਟਬਾਲ ਕਿੱਕ ਮਾਰਨੀ ਵਾਲੀਬਾਲ ਜਾਂ ਫੁੱਟਬਾਲ ਹਾਂਜੀ ਫੁੱਟਬਾਲ 200 ਫੁੱਟਬਾਲ ਦੀ ਬੁਲੰਦੀ ਚਲੇ ਜਾਂਦੀ ਨੇ ਹਾਂ ਇਹ ਨੇ ਜਾਣ ਦੇ ਮੇਰਾ ਅੱਬਾ ਦੋ ਫੁੱਟਬਾਲ ਦਾ ਬੜਾ ਪਲੇਅਰ ਸੀ 200 ਫੁੱਟ ਉੱਚਾ ਕਰ ਦਿੰਦਾ ਹੈ ਅੱਛਾ ਹਾਂਜੀ ਕੀ ਬਾਤ ਐਸੇ ਫੁੱਟਬਾਲ ਜਾਣੀ ਖੋਚਾਂ ਜੀ ਜ਼ੋਰ ਹੋਵੇ ਫੇਰ ਫੁੱਟਬਾਲ ਹਾਂਜੀ ਹਾਂਜੀ ਸੋ ਕਿੱਥੋਂ ਗੱਲ ਸੀ ਹਾਂ ਸਰਦਾਰਾਂ ਬਾਰੇ ਦੱਸਦੇ ਉਹ ਫੇਰ ਨਾ ਅੰਗਰੇਜ਼ ਪੁੱਛਦੇ ਆ ਵੀ ਤੁਸੀਂ ਕੀ ਖਾਂਦੇ ਉਧਰ ਅੱਛਾ ਉਹਨਾਂ ਕਿਹਾ ਜੀ ਗੰਦਮ ਖਾਣ ਨੂੰ ਤੇ ਮੱਝਾਂ ਦਾ ਦੁੱਧ ਪੀਣ ਨੂੰ ਆਖੇ ਮਾਇਸ ਕੈਸੀ ਆ ਉਹ ਮੱਝ ਕੈਸੀ ਆ ਨਾ ਅੰਗਰੇਜ਼ ਨੇ ਉਦੋਂ ਬੰਗਲਿਆਂ 'ਚ ਸਰਾਂ ਬਣਾਈਆਂ ਹਰ ਬੰਗਲੇ 'ਚ ਹਾਂਜੀ ਇੱਥੇ ਵੀ ਸਰਾਂ ਹੈਗੀ ਸੀ ਮੀਰਾਂ ਵਾਲੇ ਵੀ ਹੈਗੇ ਸੀ ਤੇ ਮੇਰਾ ਖਿਆਲ ਮੀਰਾਂ ਵਾਲੇ ਨੀਮੜ ਬੰਗਲੇ ਵੀ ਹੈਗੇ ਜਾਣੀ ਬੰਗਲਿਆਂ 'ਚ ਸਰਾਵਾਂ ਬਣਾਈਆਂ ਉੱਥੇ ਖੱਚਰਾਂ ਅੱਛਾ ਉਸ ਬੰਗਲੇ ਚੜ੍ਹਨਾ ਖੱਚਰ ਤੇ ਉਹ ਬੰਗਲੇ ਉੱਥੇ ਰਹਿਣ ਦੇਣੀ ਤੇ ਉਹ ਖੱਚਰ ਲੈਣੀ ਤੇ ਅੱਗੇ ਚਲੇ ਜਾਣਾ ਸਹੀ ਸਹੀ ਸੀ ਜਿਹਨੇ ਬੰਗਲੇ ਬਣਾਏ ਨੇ ਚਾਰ ਹਾਂਜੀ ਖੱਚਰਾਂ ਦੀ ਸਵਾਰੀ ਸੀ ਉਦੋਂ ਅੱਛਾ ਅੱਛਾ ਤੇ ਉਹ ਫਿਰਿਆ ਇੱਧਰ ਸਾਡਾ ਹੁਣ ਇੱਧਰ ਤੁਸੀਂ ਹੁਣ ਟਾਈਮ ਥੋੜਾ ਵਾ ਬਾਹਰਲੇ ਬੰਨੇ ਦਰਬਾਰ ਆ ਬਾਬੇ ਮੇਹਰ ਸ਼ਾਹ ਦਾ ਉਹ ਵੀ ਸਿੱਖਾਂ ਦੇ ਵੇਲੇ ਤੋਂ ਵੀ ਕਿਤੇ ਅੱਗੋਂ ਦਾ ਅੱਛਾ ਪੁਰਾਣਾ ਵਾ ਪੁਰਾਣਾ ਤੇ ਬੜਾ ਉੱਚਾ ਗੁੰਮਸ ਬਣਾਇਆ ਜਿੱਦਾਂ ਮਸਜਿਦ ਦਾ ਮਨਾਰ ਹੁੰਦਾ ਅੱਛਾ ਅੱਛਾ ਤੇ ਬੜੀ ਮੰਨਤਾ ਹੁੰਦੀ ਆ ਉਹਦੇ ਨਾਲ ਦਾ ਮੁਰੱਬਾ ਜਾਣੀ ਉਹੋ ਹੀ ਮੁਰੱਬਾ ਰੋਈ ਉਹਦੇ ਵਿੱਚ ਜੋ ਪਾਣੀ ਬਾਰਿਸ਼ ਦਾ ਉੱਥੇ ਇਕੱਠਾ ਹੋ ਜਾਂਦਾ ਹੈ ਤੇ ਉਹਨੂੰ ਛਪੜਾ ਬੋਲਦੇ ਇੱਥੇ ਮਈਆਂ ਚਰਨ ਡਈਆਂ ਕੋਈ ਲੇਟਣ ਡਈ ਗਾਰੇ 'ਚ ਕੋਈ ਚਰਨ ਰਹੀ ਆ ਕੋਈ ਤੁਰੀ ਫਿਰਦੀ ਆ ਜਾਣੀ ਫਿਰ ਕੇ ਉਹਨੇ ਇਹ ਇਲਾਕਾ ਵੇਖਿਆ ਵੇਖ ਕੇ ਤੇ ਉਹਨੇ ਜਾ ਕੇ ਬਰਸਣ ਦਾ ਬੀਜ ਕੱਢਿਆ ਬਰਸੀਨ ਉਹ ਭੂਕਲ ਛਟਾਲਾ ਹੁੰਦਾ ਜਿਹੜੀ ਮੋਟੀ ਉਹਦੀ ਗੰਦਲ ਤੇ ਇੱਕ ਬੂਟੇ ਦਾ ਡਾ ਰੁੱਗ ਹੋਣਾ ਉਹ ਮੱਝ ਖਾ ਲੈਂਦੀ ਸੀ ਤੇ ਦੁੱਧ ਬੜਾ ਦਿੰਦੀ ਹੁੰਦੀ ਸੀ ਤੇ ਫੂਕ ਹੋ ਜਾਂਦੀ ਸੀ
ਉਹ ਫਿਰ ਸੂਆ ਮਾਰ ਕੇ ਵੱਖਰੀ ਫੂਕ ਕੱਢਣੀ। ਅੱਛਾ। ਹਾਂਜੀ। ਤੇ ਜਿਹੜਾ ਬਰਸੀਨ ਹੈ ਉਹਨੂੰ ਛਟਾਲਾ ਆਂਦੇ ਸੀ। ਉਹ ਛਟਾਲਾ ਸੀ, ਸਹੀ। ਯਾਨੀ ਉਹ ਕੱਢਿਆ ਤੇ ਨਾਲ ਉਹਨਾਂ ਨੇ ਕੱਢੀ ਫੀਮ ਦੇ ਠੇਕੇ। ਅੱਛਾ। ਠੇਕੇ ਬਣਾਤੇ, ਨਾਲ ਸ਼ਰਾਬ ਦਾ ਠੇਕਾ ਬਣਾਤਾ। ਅੱਛਾ। ਤੇ ਚਾਹ ਫਰੀ, ਇੱਕ ਟੈਂਕੀ 'ਚ ਸਿਆਣਿਆਂ ਦੀ ਤੇ ਇੱਕ ਨਿਆਣਿਆਂ ਦੀ, ਯਾਨੀ ਟੈਂਕੀ 'ਚ ਚਾਹ ਤਕਸੀਮ ਕਰਨੀ ਫਰੀ। ਜਿਸ ਵੇਲੇ ਮਾਲੂਮ ਕੀਤਾ ਵੀ ਹੁਣ ਇਹਨਾਂ ਦੇ ਹੱਡਾਂ 'ਚ ਰਚ ਗਈ ਆ, ਯਾਨੀ ਇਹ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਹ ਕਹਾਣੀ ਆ। ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਉਹ ਕਈਆਂ ਨੂੰ ਨਸ਼ੇ ਲੱਗ ਗਏ, ਕਈਆਂ ਨੂੰ ਕੁਛ ਹੋ ਗਿਆ। ਯਾਨੀ ਫੀਮ ਜਿਹੜੀ ਸੀ ਨਾ ਤੇ ਸ਼ਰਾਬ, ਇਹਦੇ ਨਾਲ ਖੁਰਾਕ ਹੋਵੇ ਤੇ ਫੇਰ ਕੁਛ ਨਹੀਂ ਹੁੰਦਾ। ਜੇ ਖੁਰਾਕ ਨਹੀਂ ਹੈਗੀ ਤੇ ਫੇਰ ਨੁਕਸਾਨ। ਦੁੱਧ ਘਿਓ ਹੋਵੇ ਫੇਰ ਬੰਦਾ ਤਾਕਤਵਰ ਵੱਧਦਾ। ਵੈਸੇ ਕਰਨੀ ਕਿਉਂ? ਹਾਂਜੀ, ਮੈਂ ਇੱਕ ਮਿਸਾਲ ਤੁਹਾਨੂੰ ਦੱਸਿਆ ਨਾ, ਉਦੋਂ ਸਿੱਖ ਕਰਦੇ ਹੁੰਦੇ ਸੀ। ਸਾਡੇ ਬੰਦੇ ਵੀ ਵਿੱਚ ਹੈਗੇ ਸੀ, ਸਾਡੇ 2-4 ਘਰ ਸੀ, ਇਹ ਨਹੀਂ ਕਰਦੇ। ਜਾਣੀ ਚੱਲਦਾ ਰਿਹਾ ਸਿਸਟਮ। ਮਾਲੂਮ ਹੋਇਆ ਪੰਜਾਬ ਕਮਜ਼ੋਰ ਨਹੀਂ ਹੋਈ। ਫਿਰ ਉਹਨਾਂ ਨੇ ਸੁੱਕਾ ਦੁੱਧ, ਮੈਕਸੀ ਪਾ ਕਣਕ ਵੀ ਕੱਢਿਆ, ਉਹ ਆਉਂਦਾ ਰਿਹਾ ਨਾਲ। ਉਹਦੇ ਵਿੱਚ ਇਹ ਆ ਵੀ ਕਈ ਬਿਮਾਰੀਆਂ ਵਧੀਆਂ ਜੀ, ਤੇਲਾ ਵੱਧ ਗਿਆ, ਫਲਾਣੀ ਸ਼ੈ ਵੱਧ ਗਈ, ਕੀੜੀ ਮਾਰ ਦਵਾਈ ਵੱਧ ਗਈ, ਖਾਦ ਬਣ ਗਈ, ਜਾਣੀ ਘਟਦੀ ਤੋਂ ਘਟਦੀ ਜਿਣਸਾਂ ਵੱਧ ਗਈਆਂ ਤੇ ਪੰਜਾਬ ਕੀੜਾ ਨਹੀਂ ਮਰਿਆ ਤੇ ਪੰਜਾਬ ਕਮਜ਼ੋਰ ਨਹੀਂ ਹੋਈ। ਹੁਣ ਪੰਜਾਬ ਕਮਜ਼ੋਰ ਹੋਈ ਆ, ਜਿਹੜੇ ਮੋਬਾਈਲ ਨੇ ਤੇ ਆ ਜੇਬਾਂ 'ਚ ਨੇ ਤੇ ਕੁੜੀਆਂ ਕਰਨ ਡੀਆਂ, ਮੁੰਡੇ ਕਰਨ ਡਏ ਆ, ਹੁਣ ਪੰਜਾਬ ਕਮਜ਼ੋਰ ਹੋ ਗਈ ਆ, ਅੱਗੇ ਕਮਜ਼ੋਰ ਨਹੀਂ। ਅੱਛਾ, ਇੱਕ ਗੱਲ ਦੱਸੋ, ਉਹ ਬਾਬੇ ਸਾਡੇ ਨੇ ਉਹਨੇ ਫਿਰ ਮਰਬਾ ਜ਼ਮੀਨ ਦਾ ਦਿੱਤਾ, 2 ਮੋਚੀ ਸਵਾਜਪੁਰ ਦੇ ਤੇ 2 ਮਾਹੂਆਂ ਦੇ ਜਲਾ। ਅੱਛਾ। 2 ਢੋਟੀਆਂ ਦੇ ਸਿੱਖ ਤੇ 2 ਸਾਡੇ ਬਾਬੇ। ਸਾਰਿਆਂ ਨੂੰ ਅੰਗਰੇਜ਼ ਨੇ ਮਰਬਾ ਦਿੱਤਾ ਤੇ ਬਾਬੇ ਸਾਡੇ ਕੋਲ ਆਏ, ਮਾਨੇ ਸ਼ਾਹ ਆ ਵੀ ਮਰਬਾ ਲੈਣਾ। ਉਹਨਾਂ ਆਖਿਆ ਜੀ ਮਰਬੇ ਵਾਲੇ ਭੁੱਖੇ ਮਰਨ ਦੇ, ਮੈਂ ਨਹੀਂ ਲੈਣਾ। ਨਹੀਂ ਲਿਆ। ਅੱਛਾ। ਆਖੇ ਕੀ ਮਾਲ ਤੇਰੇ ਕੋਲ ਨੇ? ਆਖਿਆ ਮੇਰੇ ਕੋਲ ਭੇਡਾਂ, ਬੱਕਰੀਆਂ, ਗਾਈ ਜੰਗਲ 'ਚ ਚਰ ਕੇ ਆ ਜਾਂਦੀਆਂ, ਖੁੱਲੀ ਜੂਹ ਆ ਤੇ ਕਰੀਰ ਹੁੰਦਾ ਸੀ, ਕਰੀਰ ਨੂੰ ਐਡੇ ਮੋਟੇ ਡੇਲੇ ਲਾਲ ਸੁਰਖ, ਉਹ ਖਾਣੇ ਤੇ ਵਣਾਂ ਨੂੰ ਪੀਲਾਂ ਹੋਣੀਆਂ, ਉਹ ਭਰੂਣੀਆਂ ਵਣ ਨਾਲੋਂ। ਉਹ ਦੁੱਧ ਚੋਣਾ ਬੱਕਰੀ ਜਾਂ ਗਾਂ ਦਾ, ਉਹਦੇ ਵਿੱਚ ਸੁੱਟਣਾ ਤੇ ਪੀ ਜਾਣਾ। ਉਹ ਤਾਕਤ ਵਾਲੇ ਕਰੀਰਾਂ ਦੇ ਡੇਲੇ, ਜਿਹੜੇ ਬੰਦੇ ਦੀ ਲੱਕ ਨਹੀਂ ਦੁਖਦਾ, ਬੰਦੇ ਦੇ ਸਿਰ ਪੀੜ ਨਹੀਂ ਹੁੰਦੀ, ਜਾਣੀ ਨਹੀਂ ਉਹ ਤਾਕਤਵਰ ਚੀਜ਼। ਹਾਂਜੀ, ਤਾਕਤ ਵਾਲਾ ਕਰੀਰ ਹੁਣ ਤੇ ਹੈ ਹੀ ਨਹੀਂ, ਤੁਹਾਨੂੰ ਵਿਖਾਈਏ ਹੁਣ ਹੈ ਨਹੀਂ, ਨਾ ਵਣ ਤੇ ਨਾ ਕਰੀਰ। ਅੱਛਾ ਬਜ਼ੁਰਗੋ, ਤੁਸੀਂ ਪੰਜਾਬ ਦੀ ਵੰਡ ਉੱਪਰ ਬੜੀ ਸੋਹਣੀ ਜੀ ਗੱਲ ਕੀਤੀ। ਜਿਹੜੀ ਪੰਜਾਬ ਦੀ ਵੰਡ ਹੋਈ ਹੈ, ਚਲੋ ਮੁਬਾਰਕ ਹੈ, ਪਾਕਿਸਤਾਨ ਬਣਿਆ, ਮੁਬਾਰਕ ਹੈ ਸਾਡੇ ਵਾਸਤੇ, ਸਾਡੀ ਧਰਤੀ ਹੈ, ਸਾਡੀ ਜਨਮ ਪੌ ਥਾਂ ਹੈ। ਹਾਂਜੀ। ਜਿਨ੍ਹਾਂ ਵਾਸਤੇ ਹਿੰਦੁਸਤਾਨ ਬਣਿਆ ਉਹਨਾਂ ਵਾਸਤੇ ਉਹ ਮੁਬਾਰਕ ਹੈ। ਹਾਂਜੀ। ਲੇਕਿਨ ਇੱਕ ਧਰਤੀ ਤੁਹਾਡੀ ਵੀ ਸੀ, ਅਨਵੰਡਿਆ ਪੰਜਾਬ, ਉਹ ਤੁਹਾਡੀ ਧਰਤੀ ਸੀ ਨਾ? ਹਾਂਜੀ, ਸਾਡੀ ਧਰਤੀ। ਕਿਆ ਤੁਹਾਡੀ ਧਰਤੀ ਨੂੰ ਜਿਸ ਤਰ੍ਹਾਂ ਵੰਡਿਆ ਗਿਆ ਔਰ ਜਿਸ ਤਰ੍ਹਾਂ ਫਿਰ ਵੰਡਿਆ ਗਿਆ, ਇਹ 86 ਲੋਕਾਂ ਦੀ ਬਾਤ, 86 ਲੋਕ ਸੀ ਨਾ ਜਿਹੜੇ, ਇਹ ਉਹਨਾਂ ਨੇ ਕਰ ਦਿਆ। ਪਹਿਲੇ ਵੋਟ ਜਿਹੜੇ ਪਏ ਸੀ ਕਾਂਗਰਸ ਤੇ ਮੁਸਲਿਮ ਲੀਗ ਦੇ, ਉਦੋਂ ਕਾਸ਼ਤਕਾਰਾਂ ਦੇ ਵੋਟ ਪੈਂਦੇ ਸੀ। ਆ ਛੋਟੀਆਂ ਮਸਲੀਆਂ ਨਹੀਂ ਬਣਦੀਆਂ। ਅੱਛਾ। ਤੇ ਉਹਦੇ ਵਿੱਚ ਫਿਰ ਮੁਹੰਮਦ ਅਲੀ ਜਿਨਾਹ ਨੇ ਮਤਲਬ ਵੰਡ ਕੀਤੀ। ਤੇ ਇਸ ਤੋਂ ਪਹਿਲੇ ਵਾਰਿਸ ਸ਼ਾਹ, ਸੁਣਿਆ ਹੋਊਗਾ ਜੀ, ਵਾਰਿਸ ਸ਼ਾਹ ਬਜ਼ੁਰਗ ਹੋਇਆ, ਉਹਨੇ ਦੱਸ ਦਿੱਤੀ ਸੀ ਭਈ ਇੱਧਰ ਦੇ ਲੋਕ ਇੱਧਰ ਜਾਣਗੇ, ਲੈਂਦੇ ਦੇ ਚੜ੍ਹਦੇ ਜਾਣਗੇ, ਚੜ੍ਹਦੇ ਤੇ ਲੈਂਦੇ ਜਾਣਗੇ, ਤੇ ਕੋਈ ਵੰਡ ਹੋਊਗੀ ਪੰਜਾਬ ਦੀ, ਹਿੰਦੁਸਤਾਨ ਦੀ, ਪੰਜਾਬ ਦੀ, ਤੇ ਕੁਛ ਵੰਡ ਹੋਊਗੀ ਕਸ਼ਮੀਰ ਦੀ, ਕਸ਼ਮੀਰ ਕੁਛ ਉੱਧਰ ਜਾਏਗਾ, ਜਾਣੀ ਵੰਡ ਇੱਧਰ ਦੀ ਆ। ਤੇ ਉਹ ਨਾ ਧੱਕੇ ਨਾਲ ਕਾਬੂ ਕੀਤਾ, ਜਿਹਦਾ ਹੁਣ ਵੀ ਝਗੜਾ ਚੱਲਦਾ, ਹੁਣ ਸਿੱਧਾ ਉਹ ਫੈਸਲਾ ਨਹੀਂ ਹੋ ਸਕਿਆ। ਇਹ ਅੱਛਾ, ਕਿਆ ਆਮ ਲੋਕ ਚਾਹੁੰਦੇ ਸੀ ਕਿ ਅਸੀਂ ਉੱਠ ਕੇ ਚੱਲ ਜਾਈਏ? ਮਤਲਬ ਕਿ ਮੇਰੀ ਗੱਲ ਕਰਨ ਦਾ ਮਕਸਦ ਹੈ ਕਿ ਇੱਕ ਜਗ੍ਹਾ ਇਹ ਉਹਨਾਂ ਲੋਕਾਂ ਨੇ ਆਬਾਦ ਕੀਤੀ। ਹਾਂਜੀ, ਠੀਕ ਹੈ, ਇਹ ਤਾਂ ਜੰਗਲ ਸੀ ਨਾ? ਹਾਂ, ਜੰਗਲ। ਇਹ ਉਹਨਾਂ ਨੇ ਆਬਾਦ ਕੀਤੇ, ਆਪਣੇ ਘਰ ਬਾਰ ਡੰਗਰ ਸਾਰਾ ਕੁਝ ਬਣਾਇਆ। ਹਾਂਜੀ। ਫਿਰ ਕਿਆ ਉਹਨਾਂ ਦਾ ਦਿਲ ਹੈ ਸੀ ਕਿ ਅਸੀਂ ਥੋੜ੍ਹਾ ਉੱਠ ਕੇ ਚਲੇ ਜਾਈਏ, ਜਾਂ ਫਿਰ ਧੱਕੇ ਨਾਲ ਕੱਢਿਆ ਗਿਆ? ਨਹੀਂ, ਉਹ ਫਿਰ ਵੰਡ ਜੋ ਹੋ ਗਈ। ਜਦੋਂ ਵੰਡ ਹੋ ਗਈ ਨਾ, ਫਿਰ ਆਪੋ ਆਪਣੇ ਮਜਬੂਰ, ਜਦੋਂ ਆਰਡਰ ਜੋ ਹੋ ਗਿਆ ਵੀ ਸਿੱਖਾਂ ਨੇ ਉੱਧਰ ਜਾਣਾ, ਹਾਂ, ਤੇ ਉਹ ਫਿਰ ਮਤਲਬ ਮਜਬੂਰੀ ਥਾਣੀ ਗਏ। ਮਜਬੂਰੀ ਥਾਣੀ ਗਏ।
ਤੇ ਸਾਨੂੰ ਮਜਬੂਰੀ ਉਧਰੋਂ ਜਿਹੜੇ ਉਧਰੋਂ ਆਏ ਆਣਾ ਮਜਬੂਰੀ ਹੁਣ ਇਹੋ ਜਿਹੇ ਬਜ਼ੁਰਗ ਵੇਖੋ ਜਿਹੜੇ ਸਾਡੇ ਨਾਲ ਬੈਠੇ ਬੜੇ ਮਰ ਗਏ, ਬੜੀ ਕਤਲੋਗਾਰਦ ਹੋਈ, ਬਹੁਤ ਕੋਈ ਕਿਸੇ ਦੇ ਬੱਚੇ ਰਹਿ ਗਏ, ਕਿਸੇ ਦਾ ਕੁਛ ਰਹਿ ਗਿਆ, ਬਹੁਤ ਨੁਕਸਾਨ ਹੋਇਆ। ਵੇਖੋ ਜੀ ਹੁਣ ਗੱਲ ਤੇ ਆ ਨਾ ਵੀ ਜਿਹੜਾ ਗਵਾਂਢੀ ਚਲਾ ਜਾਵੇ ਜਾਂ ਗਵਾਂਢੀ ਮਰ ਜਾਵੇ ਤੇ ਉਹਦਾ ਅਫਸੋਸ ਤੇ ਹੁੰਦਾ ਹੀ ਆ, ਅਫਸੋਸ ਹੁੰਦਾ। ਕੀ ਖਿਆਲ ਆ? ਬਿਲਕੁਲ ਬਿਲਕੁਲ। ਜਿੱਥੇ ਦਿਨ ਕੱਟੇ ਹੋਣ ਤੁਸੀਂ ਆ ਮੈਨੂੰ ਮਿਸਾਲ ਹੁਣ ਮੇਰੇ ਕੋਲ ਤੁਸੀਂ ਬੈਠੇ ਜੀ, ਤੁਹਾਨੂੰ ਕਈ ਵੇਲੇ ਯਾਦ ਆਊਗਾ ਵੀ ਫਲਾਣਾ ਬਜ਼ੁਰਗ ਆ ਗੱਲਾਂ ਹੋਈਆਂ। ਬਿਲਕੁਲ ਬਿਲਕੁਲ ਹਕੀਕਤ ਹੈ, ਬਿਲਕੁਲ ਹਕੀਕਤ ਹੈ, ਯਾਦ ਆਉਂਦਾ। ਤੇ ਬਾਕੀ ਅੱਲਾ ਜਾਣਦਾ ਵਾ ਜੋ ਕੁਝ ਉਹ ਬਿਹਤਰ ਜਾਣਦਾ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਪਿਆਰ ਦੀਆਂ ਗੱਲਾਂ, ਬਹੁਤ ਮੁਹੱਬਤ ਵਾਲੀਆਂ ਗੱਲਾਂ ਆਮੀਨ, ਜੋ ਅੱਜ ਕੱਲ੍ਹ ਸਾਨੂੰ ਨਹੀਂ ਦਿੰਦੀਆਂ ਉਹ ਗੱਲਾਂ ਤੁਸੀਂ ਦਸੀਆਂ। ਅਨਵੰਡੇ ਦੀ ਪੰਜਾਬ ਦੀ ਤੁਸੀਂ ਗੱਲਬਾਤ ਦਸੀ ਤੇ ਇਹ ਗੱਲਬਾਤ ਜਿਹੜੀ ਹੈ ਉਹ ਆਮ ਬਲਕਿ ਨਾ ਫਿਰ ਥੋੜੀ ਜੀ ਗੱਲ ਆ ਗਈ ਕਿ ਆ ਜਾਂਦਾ ਜਦੋਂ ਸਿੱਖ ਇੱਧਰ ਆਉਂਦੇ ਰਹੇ ਨਾ ਤੇ ਸਾਡੇ ਬਾਬੇ ਕੋ ਉਹਨਾਂ ਨੇ ਕਿਸੇ ਦੇ ਦਾਣੇ ਫੱਕਾ ਹੋਣੇ ਤੇ ਕਿਸੇ ਦੇ ਨਾ ਹੋਣੇ, ਅਜੇ ਨਹਿਰ ਨਹੀਂ ਨਿਕਲੀ ਤੇ ਸਾਡੇ ਬਾਬੇ ਕੋ ਗਰਜ ਕਰਨੀ, ਮਾਲ ਬੱਕਰੀਆਂ ਗਾਈ ਢੇਰ ਸੀ ਤੇ ਕਿਸੇ ਦੇ ਦਾਣੇ ਹੋਣੇ ਤੇ ਫੱਕਾ ਦੇ ਜਾਣੇ, ਜੇ ਨਹੀਂ ਹੋਣੇ ਤੇ ਲਾਲਚ ਨਹੀਂ ਸੀ, ਉਹਨਾਂ ਵਿਆਜ ਨਹੀਂ ਸੀ ਲਿਆ। ਬਾਬੇ ਸਾਡੇ ਨੁਮਾਨੇ ਸ਼ਾਹ ਆਂਦੇ ਸੀ। ਕਿਸੇ ਨੇ ਇੱਥੋਂ ਲਾਹੌਰ ਤੁਰ ਕੇ ਗਿਆ ਵਾ ਤੇ ਅੱਗੋਂ ਚੜ੍ਹ ਕੇ ਚਲ ਗਿਆ ਅੰਮ੍ਰਿਤਸਰ, ਜੇ ਅੰਮ੍ਰਿਤਸਰੋਂ ਤੁਰ ਕੇ ਆਇਆ ਲਾਹੌਰ ਤਾਂ ਤੇ ਇੱਥੋਂ ਲਾਹੌਰੋਂ ਤੁਰ ਕੇ ਆ ਗਿਆ। ਜਾਣੀ ਇਸ ਤਰ੍ਹਾਂ ਦਾ ਵਕਤ ਹੋ ਤੇ ਵੇਖਣਾ ਬੰਦਾ ਆਉਂਦਾ ਵਾ ਕੋਈ ਪਿਆਰ ਮੁਹੱਬਤ ਵਾਲਾ, ਚਾਹਤ ਕਰਨੀ, ਖੁਸ਼ੀ ਕਰਨੀ, ਭਾਰੋ ਲੇਲਾ ਫੜਨਾ ਤੇ ਹਲਾਲ ਕਰਨਾ, ਰੋਟੀ ਪਾਣੀ ਖਵਾਉਣਾ, ਖਿਦਮਤ ਕਰਨੀ। ਕਿਆ ਬਾਤ, ਉਦੋਂ ਕਿਆ ਉਹ ਵੇਲੇ ਸੀਗੇ। ਹਾਂਜੀ ਕਿਆ ਉਹ ਵੇਲੇ ਸੀ। ਮੈਂ ਕਿਹਾ ਹਾਂਜੀ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਮਾਡਰਨ ਹੋ ਗਏ ਹਾਂ, ਲੇਕਿਨ ਮੇਰੇ ਖਿਆਲ 'ਚ ਮਾਡਰਨ ਅਗਰ ਹੋਣਾ ਸੀ ਤੇ ਇਹਨਾਂ ਚੀਜ਼ਾਂ 'ਚ ਹੋਣਾ ਚਾਹੀਦਾ ਸੀ ਸਾਨੂੰ ਮਾਡਰਨ। ਅਸੀਂ ਵੈਸਟਰਨ ਹੋ ਗਏ ਹਾਂ। ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਉਹ ਹੁਣ ਬਾਬਾ ਸਾਡਾ ਜਿਹੜਾ ਨਾ ਮਿਸਾਲ ਉਹਨਾਂ ਆਖਿਆ ਬਾਬਾ ਮਾਨਿਆ ਕਦੇ ਪਛਤਾਏਗਾ, ਉਹਨੇ ਆਖਿਆ ਜੀ ਮੇਰੇ ਕੋਲ ਅੱਲਾ ਦਾ ਸ਼ੁਕਰ ਆ, ਮੇਰੇ ਕੋਲ ਰਿਜ਼ਕ ਬੇਬਾ, ਮੇਰੇ ਕੋਲ ਕਿਰਾਇਆ ਲੈ ਕੇ ਸਿੱਖ ਜਾਂਦੇ ਆ, ਕਿਸੇ ਕੋ ਹੁੰਦੇ ਆ ਦਾਣੇ ਨਹੀਂ ਹੁੰਦੇ, ਨਹੀਂ ਮੈਂ ਨਹੀਂ ਕਦੀ ਕਿਸੇ ਨੂੰ ਪੁੱਛਿਆ ਨਹੀਂ ਕਦੀ। ਕਿਆ ਬਾਤ ਹੈ। ਜਾਣੀ ਸ਼ਾਹੀ ਉਦੋਂ ਪੈਸੇ ਵਾਲੇ ਨੂੰ ਲੱਗਦੀ, ਸ਼ਾਹ ਹਾਂ ਉਦੋਂ। ਤੇ ਹੁਣ ਤੇ ਗੱਲ ਛੱਡ ਦਿਓ ਪਰ ਹੁਣ ਜਿਹੜਾ 2 ਨੰਬਰ ਆ ਜਿਹੜਾ ਹਰਾਮ ਦੀ ਕਮਾਈ ਖਾਂਦਾ ਹੈ, ਓਏ ਹੋਏ, ਜਿਹੜਾ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਦਾ ਹੈ, ਉਹਨੂੰ ਸ਼ਾਹ ਕਹਿੰਦੇ ਆ। ਹਾਂਜੀ ਉਹ ਆਂਦਾ ਝੂਠ ਨਾ ਬੋਲੀਏ ਰੋਟੀ ਨਹੀਂ ਲੱਭਦੀ। ਹਾਂ ਇਹ ਵਕਤ ਆ ਗਿਆ, ਇਹ ਵਕਤ ਤੇ ਅੱਲਾ ਮਾਫ ਕਰੇ। ਇਹਨਾਂ ਬੰਦਿਆਂ ਨੂੰ ਇਹਨਾਂ ਨੂੰ ਪਤਾ ਵਾ ਮੈਂ ਆਪਣੀ ਹਲਾਲ ਦੀ ਕਮਾ ਕੇ ਖਾਧੀ ਆ। ਲੋ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ, ਉਹ ਪੁਰਾਣੀਆਂ ਸਾਂਝਾਂ, ਉਹ ਪੁਰਾਣੀਆਂ ਪ੍ਰੀਤਾਂ, ਉਸ ਵੇਲੇ ਦੀਆਂ ਗੱਲਾਂ ਬਜ਼ੁਰਗਾਂ ਨੇ ਸਾਨੂੰ ਦੱਸੀਆਂ ਜਦੋਂ ਅੰਨ ਵੰਡਿਆ ਪੰਜਾਬ ਹੁੰਦਾ ਸੀ। ਕੋਈ ਸਿੱਖ, ਕੋਈ ਮੁਸਲਮਾਨ, ਕੋਈ ਜਿਹੜਾ ਹਿੰਦੂ ਸੀ ਉਹ ਬਾਅਦ 'ਚ ਸੀ, ਪਹਿਲੇ ਇਨਸਾਨੀਅਤ ਦਾ ਧਰਮ ਸੀ। ਬਜ਼ੁਰਗਾਂ ਨੇ ਦੱਸਿਆ ਕਿ ਅਗਰ ਕਿਸੇ ਕੋਲ ਕਿਰਾਇਆ ਨਹੀਂ ਹੁੰਦਾ ਸੀ ਤੇ ਕਿਰਾਇਆ ਦਿੰਦੇ ਸੀ। ਅਗਰ ਕੋਈ ਲੱਭਦੇ ਸੀ ਕਿ ਕੋਈ ਸਾਨੂੰ ਬੰਦਾ ਲੱਭੇ ਤੇ ਅਸੀਂ ਉਹਨੂੰ ਕੋਈ ਰੋਟੀ ਪਾਣੀ ਖਵਾਈਏ। ਅਗਰ ਅਸੀਂ ਅੱਜ ਮਾਡਰਨ ਹੋ ਗਏ ਹਾਂ ਤੇ ਮੇਰਾ ਖਿਆਲ ਹੈ ਇਸੇ ਚੀਜ਼ ਦੇ ਵਿੱਚ ਸਾਨੂੰ ਮਾਡਰਨ ਹੋਣਾ ਚਾਹੀਦਾ ਸੀ, ਲੇਕਿਨ ਅਸੀਂ ਆਪਣੀ ਜਿਹੜੀਆਂ ਪੁਰਾਣੀਆਂ ਰੀਤੀ ਰਿਵਾਜਾਂ ਨੇ, ਜਿਹੜੀਆਂ ਪੰਜਾਬ ਦੀਆਂ ਰੀਤੀ ਰਿਵਾਜਾਂ ਨੇ, ਉਹਨਾਂ ਨੂੰ ਛੱਡ ਕੇ ਬਹੁਤ ਦੂਰ ਚਲੇ ਗਏ ਹਾਂ। ਸਾਨੂੰ ਬਾਜ਼ ਔਕਾਤ ਇਹਨਾਂ ਬਜ਼ੁਰਗਾਂ ਨਾਲ ਗੱਲ ਕਰਦੇ ਕਰਦੇ ਰਾਤ ਪੈ ਜਾਂਦੀ। ਸੋ ਇਹ ਗੱਲਾਂ ਸਿਰਫ ਇਸ ਕਰਕੇ ਜ਼ਰੂਰੀ ਨੇ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਗੱਲਾਂ ਦੱਸੀਆਂ ਜਾਣ ਕਿ ਕੈਲਾ ਟੈਲਾ ਜਾਂ ਇਹਨਾਂ ਦੇ ਜਿਹੜੇ ਵਾਲਦ ਸਾਹਿਬ ਦੀ ਜਿਹੜੀ ਦੋਸਤੀ ਸੀ, ਜਿਹੜੀ ਪੱਗ ਵੱਟੀ ਜਿਹੜੀ ਉਹਨਾਂ ਦੀ ਭਰਾ ਬੰਦੀ ਸੀਗੀ, ਉਹ ਕਿੱਦਾਂ ਦੀ ਸੀ ਕਿ ਜਾਂਦਿਆਂ ਹੋਇਆਂ ਇਹਨਾਂ ਨੂੰ ਆਪਣਾ ਸਮਾਨ ਤੱਕ ਦੇ ਕੇ ਗਏ ਸੀ। ਸੋ ਇਹ ਗੱਲਾਂ ਜਿਹੜੀਆਂ ਸਾਨੂੰ ਆਮ ਮੀਡੀਆ ਦੇ ਵਿੱਚ, ਆਮ ਕਿਤਾਬਾਂ ਵਿੱਚ ਨਹੀਂ ਸਿਖਾਈਆਂ ਜਾਂਦੀਆਂ। ਸਾਨੂੰ ਇਹੀ ਪੜ੍ਹਾਇਆ ਜਾਂਦਾ ਹੈ ਕਿ ਜੀ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਿਆ ਜਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ ਜਾਂ ਹਿੰਦੂਆਂ ਨੇ ਇਹ ਸਭ ਕੀਤਾ, ਲੇਕਿਨ ਇਹ ਗੱਲਾਂ ਜਿਹੜੀਆਂ ਨੇ ਸਾਨੂੰ ਕੋਈ ਵੀ ਨਹੀਂ ਦੱਸਦਾ। ਸੋ ਠੀਕ ਹੈ, ਦੋਵੇਂ ਮੁਲਕ ਜਿਹੜੇ ਨੇ ਉਹ ਮੌਜੂਦਾ ਬਣੇ ਨੇ, ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਰਾਹੀਂ, ਦੋਵੇਂ ਪੰਜਾਬ ਦੇ ਰਾਹੀਂ, ਦੋਵਾਂ ਪੰਜਾਬਾਂ ਦੇ ਜ਼ਰੀਏ, ਮਾਂ ਬੋਲੀ ਪੰਜਾਬੀ ਦੇ ਜ਼ਰੀਏ ਨਾ ਸਿਰਫ ਪੰਜਾਬ ਨੂੰ ਜਿਹੜਾ ਹੈ ਉਹ ਆਪਸ ਦੇ ਵਿੱਚ ਪ੍ਰੇਮ ਪਿਆਰ ਵਧਾਇਆ ਜਾਏ, ਬਲਕਿ ਦੋਵਾਂ ਦੇਸ਼ਾਂ 'ਚ ਵਧਾਇਆ ਜਾਏ। ਬਾਰਡਰ ਜਿਹੜੇ ਖਿੱਚੇ ਗਏ ਉਹ ਤੇ ਠੀਕ ਹੈ ਖਿੱਚੇ ਗਏ, ਉਹਦੇ 'ਚ ਦਰਵਾਜ਼ੇ ਹੋਣੇ ਚਾਹੀਦੇ। ਪੰਜਾਬ ਦਾ ਨਾਂ ਸੰਦਲਬਾਰ ਹੈ। ਹਾਂਜੀ, ਸੋ ਜਿਹੜੇ ਬਾਰਡਰ ਖਿੱਚੇ ਗਏ ਨੇ ਇਹਨਾਂ 'ਚ ਦਰਵਾਜ਼ੇ ਹੋਣੇ ਚਾਹੀਦੇ, ਖਿੜਕੀਆਂ ਹੋਣੀਆਂ ਚਾਹੀਦੀਆਂ, ਲੋਕ ਆਉਣ ਜਾਣ, ਬਿਜ਼ਨਸ ਕਰਨ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਸ ਅੰਗਰੇਜ਼ ਨੂੰ ਅਸੀਂ ਠੁੱਡੇ ਮਾਰ ਕੇ ਇੱਥੋਂ ਕੱਢਿਆ, ਅੱਜ ਸਾਡੇ ਬੱਚੇ, ਆਉਣ ਵਾਲੀ ਪੀੜ੍ਹੀ ਜਿਹੜੀ ਹੈ
ਉਹ ਉੱਥੇ ਜਾ ਕੇ ਆਪਣੀਆਂ ਜਿਹੜੀਆਂ ਰਹਿਣਾ ਪਸੰਦ ਕਰਦੇ ਆ, ਨਾ ਕਿ ਇਸ ਪੰਜਾਬ ਦੇ ਵਿੱਚ। ਸੋ ਗੱਲਾਂ ਸਾਡੀਆਂ ਤਿੱਖੀਆਂ ਜ਼ਰੂਰ ਹੁੰਦੀਆਂ ਨੇ, ਲੇਕਿਨ ਆਉਣ ਵਾਲੀ ਪੀੜ੍ਹੀ ਸਾਡੇ ਕੋਲ ਜ਼ਰੂਰ ਪੁੱਛੇਗੀ ਕਿ ਵੇਲਾ ਕਿਹੜਾ ਚੰਗਾ ਸੀ, ਸਾਡੇ ਵੱਡਿਆਂ ਦਾ ਵੇਲਾ ਚੰਗਾ ਸੀ, ਉਹ ਪੰਜਾਬ ਚੰਗਾ ਸੀ, ਜਾਂ ਅੱਜ ਦਾ ਪੰਜਾਬ ਚੰਗਾ ਹੈ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ ਜੀ। ਰੱਬ ਰੱਖਾ।